ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਮਾਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਤੁਹਾਡੇ ਲਈ ਪੇਸ਼ ਕਰਦੇ ਹਾਂ ਪੰਜਾਬ ਅਤੇ ਭਾਰਤ ਦੀਆਂ ਕੁਝ ਅਹਿਮ ਖਬਰਾਂ ਅਤੇ ਆਪਣੇ ਨਾਲ ਇਹਨਾਂ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦੇ ਲਈ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ, ਨੰਬਰ ਹੈਗਾ ਜੀ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਕਿੱਲ ਇੰਡੀਆ ਵਿੱਚ ਵੱਡੀ ਲਾਪਰਵਾਹੀ, ਅਸਲ ਸੈਂਟਰਾਂ ਵਾਲਿਆਂ ਦੇ ਹੱਥ ਖਾਲੀ। ਦੇਖੋ ਰਾਜਕਰਮਵੀਰ ਸਿੰਘ ਜੀ, ਜਿੰਨੀਆਂ ਵੀ ਇਹਨਾਂ ਨੇ ਸਕੀਮਾਂ ਜਾਰੀ ਕੀਤੀਆਂ ਨੇ, ਸਕੀਮਾਂ ਲਾਗੂ ਕੀਤੀਆਂ ਨੇ ਕੇਂਦਰ ਵਾਲਿਆਂ ਨੇ, ਉਹਨਾਂ ਸਕੀਮਾਂ ਦੇ ਵਿੱਚ ਬਹੁਤ ਕੁਝ ਜਿਹੜਾ ਆ ਆਉਣਾ ਪਾਉਣਾ ਹੈ। ਹਾਲਾਂਕਿ ਯੋਜਨਾਵਾਂ ਬਹੁਤ ਇਹਨਾਂ ਨੇ ਅਨਾਉਂਸ ਕੀਤੀਆਂ, ਉਹਨਾਂ ਦੀ ਚਮਕ ਧਮਕ ਬਹੁਤ ਜ਼ਿਆਦਾ ਹੈ, ਪਰ ਜੇ ਉਹਨਾਂ ਦਾ ਧਰਾਤਲੀ ਅਸਰ ਦੇਖੀਏ, ਧਰਾਤਲੀ ਸਿੱਟਾ ਦੇਖੀਏ, ਫਿਰ ਥੋੜੀ ਜਿਹੀ ਨਿਰਾਸ਼ਾ ਆਉਂਦੀ ਹੈ। ਜਿੱਦਾਂ ਮੇਕ ਇਨ ਇੰਡੀਆ ਦਾ ਨਾਰਾ ਸੀਗਾ ਨਾ, ਮੇਕ ਇਨ ਇੰਡੀਆ ਦਾ, ਇਹ ਵੀ ਮੇਕ ਇਨ ਇੰਡੀਆ ਚੋਂ ਅੱਗੇ ਨਿਕਲਦੀ ਹੈ ਇਹ ਸਕੀਮ। ਮੇਕ ਇਨ ਇੰਡੀਆ ਦਾ ਵਿੱਚ ਉਹ ਜਿਹੜਾ ਲੋਗੋ ਲਿਆ ਗਿਆ ਉਹਦਾ ਹੀ ਰੌਲਾ ਪੈ ਗਿਆ, ਕਹਿੰਦੇ ਜੀ ਨਾਮ ਮੇਕ ਇਨ ਇੰਡੀਆ ਦਾ ਤੇ ਜਿਹੜਾ ਉਹ ਸ਼ੇਰ ਹੈ ਤੇ ਕਲਬੁਰਜ਼ੇ ਉਹਦੇ ਚ ਲੱਗੇ ਹੋਏ ਆ, ਉਹ ਤੇ ਜਰਮਨ ਦੀ ਕਿਸੇ ਸ਼ਹਿਰ ਦੀ ਮੈਟਰੋ ਦਾ ਲੋਗੋ ਹੈ ਜੀ, ਰੌਲਾ ਪੈ ਗਿਆ। ਫਿਰ ਗਾਂ ਮੇਕ ਇਨ ਇੰਡੀਆ ਦੇ ਵਿੱਚ ਬ੍ਰਹਮੋਸ ਜਿਹੜੀ ਮਿਜ਼ਾਈਲ ਆ ਉਹ ਰੂਸ ਨੇ ਬਣਾਈ, ਉਹਦੇ ਤੇ ਠੱਪਾ ਲਾ ਕੇ ਕਹਿੰਦੇ ਮੇਕ ਇਨ ਇੰਡੀਆ। ਖੈਰ ਉਹ ਸਕੀਮ ਤੋਂ ਅੱਗੇ ਜੇ ਇਸ ਸਕੀਮ ਵੱਲ ਆ ਜਾਈਏ, ਸਕਿੱਲ ਇੰਡੀਆ। ਸਕਿੱਲ ਇੰਡੀਆ ਦਾ ਭਾਵ ਇਹ ਸੀਗਾ ਕਿ ਨੌਜਵਾਨਾਂ ਨੂੰ, ਖਾਸ ਤੌਰ ਤੇ ਜਿਹੜਾ ਨੌਜਵਾਨ ਵਰਗ ਆ, ਉਹਨਾਂ ਨੂੰ ਸਕਿਲਡ ਕੀਤਾ ਜਾਵੇ, ਔਰ ਉਹਦੇ ਲਈ ਇਹਨਾਂ ਨੇ ਇੱਕ ਇਨਫਰਾਸਟਰਕਚਰ ਬਣਾਇਆ ਸੀਗਾ, ਇੱਕ ਢਾਂਚਾ ਬਣਾਇਆ ਸੀਗਾ ਕਿ ਜਿੱਦਾਂ ਕੁਛ ਲੋਕਾਂ ਨੂੰ, ਜਿਹੜੇ ਪੜ੍ਹੇ ਲਿਖੇ ਲੋਕ ਆ ਜਾਂ ਜਿਹੜੇ ਪਹਿਲਾਂ ਆਲਰੇਡੀ ਸਕਿਲਡ ਆ, ਉਹਨਾਂ ਨੂੰ ਅਸੀਂ ਫਰੈਂਚਾਈਜ਼ੀ ਦੇਵਾਂਗੇ ਤੇ ਉਹ ਅੱਗੇ ਸਿੱਖਿਆ ਦੇਣਗੇ ਦੂਸਰੇ ਨੌਜਵਾਨਾਂ ਨੂੰ, ਬੇਰੁਜ਼ਗਾਰ ਨੌਜਵਾਨਾਂ ਨੂੰ, ਤਾਂ ਕਿ ਉਹ ਆਪੋ ਆਪਣਾ ਕਾਰੋਬਾਰ ਕਰ ਸਕਣ। ਪਹਿਲੀ ਗੱਲ ਤੇ ਇਹ ਆ ਕਿ ਦੇਖੋ ਇਹ ਠੱਗੀ ਬਹੁਤ ਵੱਡੀ ਹੋ ਗਈ, ਕੁਛ ਲੋਕਾਂ ਨਾਲ ਠੱਗੀ ਇਉਂ ਹੋ ਗਈ ਕਿ ਜਿਹੜੇ ਲੋਕ ਸਾਰਾ ਕੁਝ ਵੇਚ ਵੱਟ ਕੇ ਇਹੋ ਜਿਹੇ ਸੈਂਟਰ ਬਣਾ ਕੇ ਬਹਿ ਗਏ ਕਿ ਭਾਰਤ ਸਰਕਾਰ ਸਾਨੂੰ ਕੰਮ ਦੇਵੇਗੀ, ਅਸੀਂ ਅੱਗੇ ਲੋਕਾਂ ਨੂੰ ਸਿਖਾਵਾਂਗੇ, ਉਹ ਅੱਗੇ ਰੋਜ਼ਗਾਰ ਲੈਣਗੇ, ਉਹਨਾਂ ਨੂੰ ਸਿਖਾਉਣ 'ਚ ਸਾਡਾ ਰੋਜ਼ਗਾਰ ਚੱਲੇਗਾ। ਇਹਨਾਂ ਨੇ ਜਿਨ੍ਹਾਂ ਨੂੰ ਫਰੈਂਚਾਈਜ਼ੀ ਅਲਾਟ ਕੀਤੀਆਂ, ਮੁੜ ਕੇ ਉਹਨਾਂ ਨੂੰ ਕੰਮ ਦਿੱਤਾ ਹੀ ਨਹੀਂ। ਉਹ ਹੁਣ ਸੜਕਾਂ ਤੇ ਉਤਰ ਆਇਆ। ਕੱਲ ਉਹਨਾਂ ਨੇ ਇੱਕ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਦਿੱਲੀ ਦੇ ਵਿੱਚ। ਉਹਨਾਂ ਨੇ ਆਖਿਆ ਜੇ ਕੰਮ ਨਹੀਂ ਦੇਣਾ, ਘੱਟੋ ਘੱਟ ਸਾਨੂੰ ਮਰਨ ਦੀ ਇਜਾਜ਼ਤ ਹੀ ਦੇ ਦਿਓ, ਅਸੀਂ ਖੁਦਕੁਸ਼ੀ ਕਰ ਲੈਂਦੇ ਹਾਂ। ਬੜੀ ਨਮੋਸ਼ੀ ਵਾਲੀ ਗੱਲ ਆ ਜਿਨ੍ਹਾਂ ਦੇ ਜੁਮੇ ਇਹ ਗੱਲ ਲਾਈ ਹੈ ਕਿ ਤੁਸੀਂ ਲੋਕਾਂ ਨੂੰ ਜ਼ਿੰਦਗੀ ਦੇਣੀ ਹੈ, ਤੁਸੀਂ ਲੋਕਾਂ ਦੀ ਜ਼ਿੰਦਗੀ ਬਣਾਉਣੀ, ਉਹ ਕਹਿੰਦੇ ਕਿ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੀ ਜ਼ਿੰਦਗੀ ਬਚਾਉਣੀ ਹੈ। ਇਸ ਸਕੀਮ ਦਾ ਹੁਣ ਤੱਕ ਦਾ ਲਾਭ ਹੈ, ਪਰ ਸਭ ਤੋਂ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਹੁਣ ਅਸਲ ਦੇ ਵਿੱਚ ਕਹਾਣੀ ਕੀ ਵਾਪਰੀ ਹੈ? ਇਹ ਜਿਹੜੀ ਸਕਿੱਲ ਇੰਡੀਆ ਲਈ ਇਹ ਜਿਹੜੀ ਸਾਰੀ ਸਕੀਮ ਸੀਗੀ, ਵਧੀਆ ਸਕੀਮ ਸੀ। ਇਹਦੇ ਵਿੱਚ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਨੇ ਕੁਝ ਨਿਯਮ ਬਣਾਏ ਸੀਗੇ, ਪਰ ਇਹਨਾਂ ਨਿਯਮਾਂ ਨੂੰ ਬਣਾਉਣ ਦੇ ਬਾਵਜੂਦ, ਕਿਉਂਕਿ ਇਹਨਾਂ ਦੇ ਕੁਝ ਲੋਕ ਸੀਗੇ ਜਿਹੜੇ ਉਹ ਰਲੇ ਕਹਿ ਲਓ ਜਾਂ ਸੁੱਤੇ ਕਹਿ ਲਓ, ਉਹ ਇਹੋ ਜਿਹਾ ਕੰਮ ਚੱਲ ਪਿਆ ਰਾਜਕਰਮਵੀਰ ਸਿੰਘ ਜੀ, ਜਿਨ੍ਹਾਂ ਨੇ ਤੇ ਉਹ ਸੈਂਟਰ ਤਿਆਰ ਕੀਤੇ ਸਨ, ਇੱਕ ਨੰਬਰ ਦੇ ਵਿੱਚ ਆਪਣਾ ਸਾਰਾ ਪੈਸਾ ਲਾਇਆ ਔਰ ਸਾਰਾ ਕੰਮ ਉਹਨਾਂ ਨੇ ਲੀਗਲ ਵੇ ਜੋ ਵੀ ਸੀਗਾ ਉਹ ਅਪਣਾ ਕੇ ਕੀਤਾ, ਪਰ ਉਹਨਾਂ ਨੂੰ ਕੰਮ ਦੇਣ ਦੀ ਬਜਾਏ ਕੰਮ ਕਿੱਥੇ ਚਲੇ ਗਿਆ? ਇਹ ਸਭ ਤੋਂ ਵੱਡੀ ਸੋਚ ਵਾਲੀ ਗੱਲ ਹੈ, ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ ਕਿ ਆਖਰ ਉਹਨਾਂ ਨੂੰ ਜੇ ਕੰਮ ਨਹੀਂ ਮਿਲਿਆ ਤੇ ਕੰਮ ਗਿਆ ਕਿੱਥੇ? ਫਿਰ ਹੌਲੀ ਹੌਲੀ ਇੱਕ ਟੈਲੀਵਿਜ਼ਨ ਚੈਨਲ ਨੇ ਤਫਤੀਸ਼ ਕੀਤੀ, ਖੁਫੀਆ ਰਿਪੋਰਟ ਕੱਢੀ, ਉਹਨਾਂ ਨੇ ਇਹ ਪਤਾ ਕੀਤਾ ਕਿ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਜਿਹੜੇ ਲੋਕ ਕੰਮ ਮੰਗਦੇ ਪਏ ਆ, ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੈ, ਉਹਨਾਂ ਕੋਲ ਕੰਮ ਪਹੁੰਚੇ ਹੀ ਨਹੀਂ ਸਕਿੱਲ ਇੰਡੀਆ ਦਾ, ਉਹ ਤੇ ਕਿਤੇ ਰਸਤੇ 'ਚ ਕਿੱਲ ਹੋ ਗਿਆ। ਪਰ ਜਿਹੜੇ ਲੋਕ ਕੰਮ ਲੈ ਗਏ ਕਾਗਜ਼ਾਂ ਦੇ ਵਿੱਚ, ਵੈਬਸਾਈਟ ਤੇ ਜਿਨ੍ਹਾਂ ਦਾ ਨਾਂ ਆ, ਅਸਲ ਦੇ ਵਿੱਚ ਉਹ ਲੋਕ
ਦੱਸੇ ਪਤੇ ਤੇ ਮੌਜੂਦ ਹੀ ਹੈ ਨਹੀਂ। ਮਸਲਨ ਕਿਸੇ ਨੇ ਕਿਹਾ ਜੀ ਕਿ ਮੈਂ ਫਲਾਣੀ ਥਾਂ ਤੇ ਬਿਊਟੀ ਪਾਰਲਰ ਦਾ ਕੋਰਸ ਕਰਵਾਉਣਾ ਔਰ ਉੱਥੇ ਮੈਂ ਲੋਕਾਂ ਨੂੰ ਸਕਿਲਡ ਕਰਦਾ। ਉਹ ਜਿਹੜੀ ਸਕਿੱਲ ਇੰਡੀਆ ਵਾਲੀ ਵੈਬਸਾਈਟ ਆ ਉਹਦੇ ਤੇ ਉਹਦਾ ਐਡਰੈਸ ਪਤਾ ਬਿਲਕੁਲ ਪੂਰਾ ਤੇ ਨਾਲ ਲਿਖਿਆ ਗਿਆ ਕਿ ਸੈਂਟਰ ਉੱਥੇ ਚੱਲਦਾ ਪਿਆ। ਜਦੋਂ ਉੱਥੇ ਜਾ ਕੇ ਵੇਖਿਆ ਜਾਂਦਾ ਤੇ ਉੱਥੇ ਕਹਿੰਦੇ ਕਿ ਉੱਥੇ ਤਾਂ ਬੱਚਿਆਂ ਦਾ ਹੋਸਟਲ ਹੈ, ਉੱਥੇ ਇਮਾਰਤ ਹੀ ਕੋਈ ਹੋਰ ਆ। ਸੋ ਇਹ ਇੱਕ ਗੜਬੜੀ ਹੋਈ ਆ। ਹੁਣ ਇਹਨਾਂ ਨੇ ਵੈਸੇ ਕਿਹਾ, ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਵਾਲਿਆਂ ਨੇ ਕਿਹਾ ਕਿ ਅਸੀਂ ਜਲਦੀ ਹੀ ਸਾਰੀਆਂ ਤਰੁੱਟੀਆਂ ਦੂਰ ਕਰ ਦੇਵਾਂਗੇ ਔਰ ਜਿਨ੍ਹਾਂ ਦੇ ਕੋਲ ਹਾਲੇ ਤੱਕ ਕੰਮ ਨਹੀਂ ਪਹੁੰਚਿਆ ਫੌਰੀ ਤੌਰ ਤੇ ਅਸੀਂ ਉਹਨਾਂ ਤੱਕ ਇਹ ਕੰਮ ਪਹੁੰਚਾ ਦੇਵਾਂਗੇ। ਇਸੇ ਤਰ੍ਹਾਂ ਹੀ ਅੱਗੇ ਅਸੀਂ ਦੇਖਿਆ ਪ੍ਰਧਾਨ ਮੰਤਰੀ ਕੌਸ਼ਲ ਸਕੀਮ ਸੀਗੀ ਜਿਹੜੀ, ਉਹ ਵੀ ਇਹਦੇ ਨਾਲ ਰਲਦੀ ਮਿਲਦੀ ਹੈ। ਤਾਂ ਉਸ ਸਕੀਮ ਦੇ ਵਿੱਚ ਵੀ ਇਹਨਾਂ ਨੇ 72 ਲੱਖ ਬੰਦੇ ਨੂੰ ਕਹਿੰਦੇ ਜੀ ਅਸੀਂ ਟ੍ਰੇਨਿੰਗ ਦਿੱਤੀ ਹੈ, 72 ਲੱਖ ਬੰਦੇ ਨੂੰ ਨਾਲ ਜੋੜਿਆ ਔਰ ਹੁਣ ਤੱਕ ਰੁਜ਼ਗਾਰ ਕਿੰਨਿਆਂ ਨੂੰ ਦੇ ਸਕੇ ਆ? ਸਿਰਫ 82,000 ਨੂੰ। ਮੁਸ਼ਕਿਲ ਇੰਡੀਆ ਜਿਹੜੀ ਹੈ ਉਹ ਵੀ ਸਕੀਮ ਇਹੋ ਜਿਹੀਆਂ ਤਰੁੱਟੀਆਂ ਦੀ ਭੇਟ ਚੜ੍ਹਦੀ ਜਾਂਦੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਸੀ ਜਿਹੜੀ, ਉਹਦੇ ਵਿੱਚ ਵੀ ਕੁਝ ਬਿਲਡਰ ਸੀਗੇ ਜਿਹੜੇ ਉਹ ਕਾਲਾ ਮਾਲਾ ਕਰਕੇ ਤੇ ਸਰਕਾਰ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ ਸੀ ਬਾਅਦ ਦੇ ਵਿੱਚ ਇਸ ਸਕੀਮ ਲਈ ਵੱਖ-ਵੱਖ ਸਟੇਟਾਂ ਨੂੰ। ਸੋ ਇਹ ਜਿਹੜਾ ਸਾਰਾ ਕੁਛ ਆ ਠੀਕ ਆ, ਕੇਂਦਰ ਜੋ ਪਹਿਲਾਂ ਕਰਦਾ ਠੀਕ ਕਰਦਾ ਪਿਆ, ਪਰ ਜੋ ਅੱਗੇ ਇੰਪਲੀਮੈਂਟ ਹੋਣਾ ਹੁੰਦਾ ਉਹਨਾਂ ਯੋਜਨਾਵਾਂ ਨੇ ਕਿਤੇ ਨਾ ਕਿਤੇ ਉਹ ਲਾਗੂ ਕਰਨ ਦੇ ਵਿੱਚ ਬਹੁਤ ਵੱਡੀ ਇਹਨਾਂ ਤੋਂ ਚੂਕ ਹੁੰਦੀ ਆ। ਹਰੇਕ ਸਕੀਮ ਦੇ ਵਿੱਚ ਕਿਤੇ ਨਾ ਕਿਤੇ ਇਹੋ ਜਿਹੀ ਲਾਪਰਵਾਹੀ, ਇਹੋ ਜਿਹੀ ਊਣਤਾਈ ਰਹਿ ਜਾਂਦੀ ਹੈ। ਦੂਰ ਕਰਨ ਦੀ ਜ਼ਰੂਰਤ ਆ, ਨਹੀਂ ਤੇ ਕਿਤੇ ਜਿਹੜਾ ਇਹ ਸਕਿੱਲ ਇੰਡੀਆ ਵਾਲਾ ਫਾਰਮੇਟ ਹੈ ਕਿਤੇ ਇਹ ਕਿੱਲ ਇੰਡੀਆ ਨਾ ਬਣ ਜਾਵੇ। ਇਸ ਕਰਕੇ ਇਹਨੂੰ ਬਚਾਉਣ ਦੀ ਜ਼ਰੂਰਤ ਆ। ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਅਜ਼ਾਨ ਸੰਬੰਧੀ ਪਟੀਸ਼ਨ ਹਾਈ ਕੋਰਟ ਨੇ ਝਿੜਕਾਂ ਦੇ ਨਾਲ ਰੱਦ ਕੀਤੀ। ਦੇਖੋ ਅਜ਼ਾਨ ਹੈ ਨਾ ਜਿਹੜੀ, ਉਹ 5 ਨਮਾਜ਼ਾਂ ਦੀ ਇੱਕ ਨਮਾਜ਼ ਹੈ ਉਹਨਾਂ ਦੀ, ਅਜ਼ਾਨ ਮੁਸਲਿਮ ਭਾਈਚਾਰੇ ਦੀ ਜੀ। ਉਹ ਵਿਵਾਦ ਕਦੋਂ ਛਿੜਿਆ ਸੀ ਉਹ ਤੁਹਾਨੂੰ ਪਤਾ ਹੀ ਹੈ, ਜਦੋਂ ਸੋਨੂ ਨਿਗਮ ਨੇ ਕਹਿ ਦਿੱਤਾ ਸੀਗਾ ਕਿ ਮੈਂ ਤੜਕੇ 4 ਵਜੇ ਉੱਠ ਪੈਣਾ ਔਰ ਅਜ਼ਾਨ ਮੈਨੂੰ ਉਠਾ ਦਿੰਦੀ ਹੈ। ਬਹੁਤ ਵਿਵਾਦ ਹੋਇਆ ਸੀ। ਉਸ ਤੋਂ ਬਾਅਦ ਇੱਕ ਮੌਲਵੀ ਨੇ ਉਹਦੇ ਜੁੱਤੀਆਂ ਮਾਰਨ ਦੀ ਇਨਾਮ ਰੱਖ ਦਿੱਤੇ ਸਨ। ਫਿਰ ਉਹਨੇ ਆਪਣਾ ਸਿਰ ਗੰਜਾ ਕਰਵਾ ਲਿਆ ਸੀਗਾ, ਫਤਵਾ ਵੀ ਜਾਰੀ ਹੋਇਆ ਸੀ, ਬਹੁਤ ਡਰਾਮਾ ਹੋਇਆ ਉਸ ਬਾਬਤ ਜੀ। ਫਿਰ ਹੋਇਆ ਕਿ ਇੱਕ ਸੱਜਣ ਨੇ ਹਰਿਆਣੇ ਤੋਂ ਜਿਹੜੇ ਬਿਲੋਂਗ ਕਰਦੇ ਸਨ, ਉਹਨਾਂ ਦਾ ਨਾਮ ਸੀ ਆਸ ਮੁਹੰਮਦ ਸੋਨੀਪਤ ਤੋਂ ਸਨ। ਉਹਨਾਂ ਨੇ ਇੱਕ ਪਟੀਸ਼ਨ ਇੱਥੇ ਪਾਤੀ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜੀ। ਸਿੰਗਲ ਬੈਂਚ ਨੇ ਉਹ ਪਟੀਸ਼ਨ ਰੱਦ ਕਰ ਦਿੱਤੀ ਸੀਗੀ, ਇਹ ਕਹਿ ਕੇ ਕਿ ਇਹ ਦਰਅਸਲ ਅਜ਼ਾਨ ਦਾ ਮਸਲਾ ਨਹੀਂ, ਇਹ ਲਾਊਡ ਸਪੀਕਰ ਦਾ ਮਸਲਾ ਹੈ ਜੀ। ਉਹਨਾਂ ਨੇ ਇਹ ਜੱਜਮੈਂਟ ਦਿੱਤੀ ਸੀ ਕਿ ਇਹ ਅਜ਼ਾਨ ਦਾ ਮਸਲਾ ਨਹੀਂ ਹੈ, ਮਸਲਾ ਲਾਊਡ ਸਪੀਕਰ ਦਾ। ਕਿ ਬੰਦਾ ਜਿਹੜਾ ਸੋਨੂ ਨਿਗਮ, ਉਹਦਾ ਕਹਿਣ ਦਾ ਭਾਵ ਹੈ ਕਿ ਲਾਊਡ ਸਪੀਕਰ ਤੋਂ ਪਰੇਸ਼ਾਨੀ ਹੈ, ਨਾ ਕਿ ਉਹਨੂੰ ਕੋਈ ਅਜ਼ਾਨ ਤੋਂ ਪਰੇਸ਼ਾਨੀ ਹੈ। ਫਿਰ ਉਸ ਤੋਂ ਬਾਅਦ ਉਹਨੇ ਸਿੰਗਲ ਬੈਂਚ ਦੇ ਇਸ ਫੈਸਲੇ ਨੂੰ ਡਬਲ ਬੈਂਚ ਦੇ ਸਾਹਮਣੇ ਚੁਣੌਤੀ ਦਿੱਤੀ ਕਿ ਉਹ ਫੈਸਲਾ ਜਿਹੜਾ ਉਹ ਗਲਤ ਹੋਇਆ। ਫਿਰ ਕੱਲ ਡਬਲ ਬੈਂਚ ਨੇ ਵੀ ਇਸ ਤਰ੍ਹਾਂ ਦੀਆਂ ਹੀ ਕੁਛ ਇਹਨਾਂ ਨੂੰ 17 ਕਹੀਆਂ ਨੇ। ਉਹਨਾਂ ਨੇ ਕਿਹਾ ਕਿ ਦੇਖੋ ਜੇ ਕੋਈ ਘੰਟਾ ਵਜਾ ਕੇ ਮੰਦਿਰ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦਾ, ਦੂਸਰਿਆਂ ਨੂੰ ਪਰੇਸ਼ਾਨ ਕਰਦਾ, ਕਿ ਇਹ ਤਰਕ ਸੰਗਤ ਹੈ? ਔਰ ਕੀ ਇਸ ਤਰ੍ਹਾਂ ਭਗਵਾਨ ਖੁਸ਼ ਹੋਏਗਾ ਕਿ ਜਿਹੜਾ ਬੰਦਾ ਰਾਤ ਨੂੰ ਸਾਰੀ ਰਾਤ ਸ਼ਿਫਟ ਲਾ ਕੇ ਆਇਆ, ਤੜਕੇ ਉਹਦੀ ਅੱਖ ਲੱਗੀ ਹੈ ਤੇ ਤੁਹਾਡੇ ਮੰਦਿਰ ਦਾ, ਤੁਹਾਡੇ ਗੁਰਦੁਆਰੇ ਦਾ ਲਾਊਡ ਸਪੀਕਰ ਉਹਨੂੰ ਸੌਣ ਨਾ ਦੇਵੇ, ਕਿ ਇਸ ਤਰ੍ਹਾਂ ਭਗਵਾਨ ਖੁਸ਼ ਹੋਏਗਾ? ਫਿਰ ਨਾਲ ਹੀ ਉਹਨਾਂ ਨੇ ਪਟੀਸ਼ਨ ਕਰਤਾ ਨੂੰ ਕਾਫੀ ਫਟਕਾਰ ਵੀ ਪਾਈ ਆ, ਕਾਫੀ ਝਿੜਕਿਆ ਵੀ ਹੈ ਕਿ ਇਸ ਤਰ੍ਹਾਂ ਦੀ ਪਟੀਸ਼ਨ ਤੁਸੀਂ ਦੁਬਾਰਾ ਪਾਈ ਜਾਂਦੇ ਜਦੋਂ ਪਹਿਲੀ ਵਾਰੀ ਤੁਹਾਡੀ ਪਟੀਸ਼ਨ ਹੈ ਜਿਹੜੀ ਉਹ ਰੱਦ ਕੀਤੀ ਜਾ ਚੁੱਕੀ ਹੈ। ਸੋ ਕੁੱਲ ਮਿਲਾ ਕੇ ਰਾਜ ਕਰਨਵੀਰ ਸਿੰਘ ਜੀ, ਜੋ ਮਸਲਾ ਬਣਨਾ ਚਾਹੀਦਾ ਸੀਗਾ ਉਹ ਮਸਲਾ ਧਰਮ ਦੇ ਨਾਮ ਤੇ ਵਟ ਗਿਆ, ਵੰਡਿਆ ਗਿਆ, ਉਹ ਭਟਕ ਗਿਆ, ਨਹੀਂ ਉਹ ਲੱਥ ਗਿਆ। ਦੇਖੋ ਮਸਲਾ ਬਹੁਤ ਵਧੀਆ ਉਹ ਇਹ ਚੁੱਕਿਆ ਸੀਗਾ ਅਜ਼ਾਨ ਦਾ ਵਿੱਚ ਨਾ ਆਉਣ ਕਰਕੇ, ਕਿਉਂਕਿ ਉਹਨੇ ਟਵੀਟ ਕੀਤਾ ਸੀ ਜਦੋਂ ਤੇ ਅਜ਼ਾਨ ਦਾ ਨਾਮ ਲੈ ਦਿੱਤਾ। ਸੋਨੂ ਨਿਗਮ ਦੀ ਵੀ ਥੋੜੀ ਜਿਹੀ ਗਲਤੀ ਹੈ, ਉਹ ਆਪਣੀ ਗੱਲ ਨੂੰ ਹੋਰ ਕਿਸੇ ਤਰੀਕੇ ਨਾਲ ਕਹਿੰਦਾ ਤੇ ਉਹ ਬਿਹਤਰ ਸੀ, ਪਰ ਉਹਨੇ ਅਜ਼ਾਨ ਦਾ ਨਾਮ ਲੈ ਕੇ ਕਿਹਾ ਤਾਂ ਉੱਥੋਂ ਵਿਵਾਦ ਹੋ ਗਿਆ, ਵਿਵਾਦ ਨੂੰ ਧਾਰਮਿਕ ਰੰਗਤ ਮਿਲ ਗਈ। ਪਰ ਇਸ ਮੁੱਦੇ ਨੂੰ ਅਸੀਂ ਧਰਮ ਦੀ ਚਾਦਰ ਹੇਠ ਲੁਕੋ ਨਹੀਂ ਸਕਦੇ। ਇੱਥੇ ਦੇਖੋ ਹੁਣ ਇੱਕ ਚੀਜ਼ ਦੇਖਣ ਵਾਲੀ ਹੈ ਰਾਜ ਕਰਨਵੀਰ ਸਿੰਘ ਜੀ, ਅਸੀਂ ਇੱਥੇ ਦੇਖਦੇ ਹਾਂ ਜਿਹੜੇ ਮੁਸਲਿਮ ਭਾਈਚਾਰੇ ਵਾਲੇ ਉਹ 5 ਟਾਈਮ ਨਮਾਜ਼ ਪੜ੍ਹਦੇ ਆ, ਤੁਹਾਡੇ ਵੀ ਇੱਥੇ ਪੜ੍ਹਦੇ ਹੋਣੇ, ਤੁਸੀਂ ਦੇਖੇ ਹੋਣੇ ਜੀ। ਉਹਨਾਂ ਦਾ ਕਿੰਨਾ ਕੁ ਟਾਈਮ ਲੱਗਦਾ ਨਮਾਜ਼ ਇੱਕ ਵੇਲੇ ਦੀ ਜਦੋਂ ਉਹ ਅਤਾ ਕਰਦੇ ਆ ਤੇ ਮਸਾਂ ਮੇਰੇ ਖਿਆਲ ਦੇ ਨਾਲ 1.5 ਤੋਂ 2 ਮਿੰਟ ਲੈਂਦੇ ਆ, ਤੇ ਪੂਰੇ ਦਿਨ 'ਚ ਜੇ 5 ਵਾਰੀ ਵੀ ਕਰਦੇ ਆ
ਤੇ ਉਹਨਾਂ ਦੇ ਕਿੰਨਾ ਕੁ ਸਮਾਂ ਲਾਊਡ ਸਪੀਕਰ ਵੱਜਣਗੇ? 5 ਮਿੰਟ, 10 ਮਿੰਟ, 15 ਮਿੰਟ, 20 ਮਿੰਟ, ਹੱਦ 30 ਮਿੰਟ। ਤੇ ਇੱਥੇ ਸਾਡੇ ਕੀ ਆ, ਸਾਡੇ ਪੰਜਾਬ ਦੇ ਵਿੱਚ ਤੇ ਤੜਕੇ 4 ਵਜੇ ਤੋਂ ਲੱਗ ਪੈਂਦਾ ਸਪੀਕਰ, ਤੇ ਰਾਤ ਨੂੰ ਕਈ ਵਾਰੀ 10 ਵੀ ਵੱਜ ਜਾਂਦੇ ਆ। ਸਾਡੇ ਇੱਥੇ ਮੰਦਰਾਂ ਦੇ ਵਿੱਚ ਵੀ ਇਹੋ ਹਾਲ ਹੈ, ਗੁਰਦੁਆਰਿਆਂ ਦੇ ਵਿੱਚ ਵੀ ਇਹੋ ਹਾਲ ਆ। ਸਾਡੇ ਇੱਥੇ ਹੋਰ ਤੇ ਹੋਰ ਛੱਡੋ, ਆ ਡੀਜੇ ਲਾ ਦਿੰਦੇ ਰਾਤ ਨੂੰ, ਕੋਈ ਪਰਮਿਸ਼ਨ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਪਿੰਡਾਂ 'ਚ ਵੀ ਹੁਣ ਤੇ ਕੰਮ ਚੱਲ ਪਿਆ। ਬਾਜ਼ਾਰਾਂ ਦੇ ਵਿੱਚ ਦਿਨੇ ਚਿੱਟੇ ਦਿਨ ਮਗਰੇ ਜਨਰੇਟਰ ਬੰਨ ਲੈਂਦੇ ਆ, ਮਗਰ ਏਡੇ ਏਡੇ ਸਪੀਕਰ ਰੱਖ ਲੈਂਦੇ, ਇੱਕ ਜੀਪ ਖੁੱਲੀ ਜੀਪ ਦੇ ਵਿੱਚ, ਤੇ ਉਹ ਦਹਿੰਗੜ ਦਹਿੰਗੜ ਕਰਦੇ ਜਾਂਦੇ ਆ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ, ਖਾਸ ਤੌਰ ਤੇ ਭਾਰਤ ਦੇ ਵਿੱਚ। ਇਹ ਇਕੱਲੇ ਧਾਰਮਿਕ ਸੰਸਥਾਨਾਂ ਦੀ ਅਸੀਂ ਗੱਲ ਨਹੀਂ ਕਰ ਸਕਦੇ। ਸ਼ੋਰ ਪ੍ਰਦੂਸ਼ਣ ਵੈਸੇ ਹੀ ਬਹੁਤ ਆ, ਪਰ ਜੋ ਧਾਰਮਿਕ ਸੰਸਥਾਨਾਂ ਚੋਂ, ਧਾਰਮਿਕ ਇਹਨਾਂ ਅਦਾਰਿਆਂ ਚੋਂ, ਧਾਰਮਿਕ ਸਥਾਨਾਂ ਚੋਂ ਜੋ ਇਹ ਨਿਕਲਦਾ ਧੁਨੀ ਪ੍ਰਦੂਸ਼ਣ, ਇਹਦੇ ਲਈ ਕੁਛ ਨਾ ਕੁਛ ਇਹ ਧਾਰਮਿਕ ਲੋਕਾਂ ਨੂੰ, ਜੋ ਧਾਰਮਿਕ ਰਹਿਬਰ ਆ, ਉਹਨਾਂ ਨੂੰ ਸੋਚਣਾ ਚਾਹੀਦਾ। ਕਿਉਂਕਿ ਮਸਲਾ ਜੇ ਇਸ ਤਰ੍ਹਾਂ ਦਾ ਅਦਾਲਤਾਂ 'ਚ ਜਾਏਗਾ, ਅਦਾਲਤਾਂ ਜੇ ਰੋਕ ਲਾਉਣਗੀਆਂ, ਫਿਰ ਮੂੰਹ ਵਿੰਗੇ ਹੋਣਗੇ ਧਰਮ ਵਾਲਿਆਂ ਦੇ। ਉਹ ਤੋਂ ਚੰਗਾ ਕਿ ਆਪੋ ਆਪਣੇ ਧਰਮ ਦੇ ਵਿੱਚ ਇਸ ਸਮੱਸਿਆ ਦਾ ਨਿਵਾਰਨ ਲੱਭਿਆ ਜਾਵੇ ਕਿ ਇਹਦਾ ਹੱਲ ਕੀ ਹੈ, ਕਿ ਅਸੀਂ ਰੱਬ ਦਾ ਨਾਂ ਵੀ ਲਈਏ, ਪਰ ਰੱਬ ਦੇ ਨਾਂ ਤੇ ਅਸੀਂ ਰੱਬ ਦੇ ਬੰਦਿਆਂ ਨੂੰ ਪਰੇਸ਼ਾਨ ਵੀ ਨਾ ਕਰੀਏ। ਜੀ ਜੀ ਜੀ। ਅਗਲੀ ਆਪਾਂ ਗੱਲ ਮਿੰਟੂ ਗੁਰਸਰੀ ਜੀ ਕਰਦੇ ਆ ਵੀ ਹੈਰਾਨੀਜਨਕ ਖੁਲਾਸਾ, ਪੰਜਾਬ ਦੇ ਵਿਧਾਇਕ ਤਨਖਾਹ ਦੇ ਨਾਲ 30,000 ਦਾ ਵਾਧੂ ਦਾ ਲੈ ਰਹੇ ਆ ਫਾਇਦਾ। ਦੇਖੋ, ਇਹ ਵਾਕਈ ਹੈਰਾਨ ਕਰਨ ਵਾਲਾ ਰਾਜ ਕਰਨਵੀਰ ਸਿੰਘ ਜੀ, ਕਿ ਵਿਧਾਇਕ ਦੀ ਕਿਤੇ ਥੋੜੀ ਬਹੁਤੀ ਤਨਖਾਹ ਤੇ ਹੈ ਨਹੀਂ ਕਿ ਮਾਸਾ ਮੋਟੀ ਜੀ ਤਨਖਾਹ ਆ। ਤਨਖਾਹ ਤੇ ਬਹੁਤ ਵੱਡੀ ਤਨਖਾਹ ਆ ਪੰਜਾਬ ਦੇ ਵਿਧਾਇਕ ਦੀ। ਜੇ ਤੁਹਾਨੂੰ ਮੈਂ ਤਨਖਾਹ ਦੀ ਗੱਲ ਦੱਸਾਂ ਤੇ ਇਹਨਾਂ ਦੀ ਤਨਖਾਹ ਵੈਸੇ ਹੈਗੀ ਆ 25,000, ਉਹਦੇ ਚ 5,000 ਇਹਨਾਂ ਨੂੰ ਨਾਲ ਮੰਥਲੀ ਕੰਪਨਸੇਟਰੀ ਭੱਤਾ ਮਿਲ ਜਾਂਦਾ, 25,000 ਹਲਕਾ ਭੱਤਾ ਮਿਲ ਜਾਂਦਾ, 10,000 ਦਫ਼ਤਰੀ ਖਰਚਾ ਮਿਲ ਜਾਂਦਾ, 3,000 ਮਹੀਨਾਵਾਰ ਚਾਹ ਪਾਣੀ ਲਈ ਮਿਲ ਜਾਂਦਾ, 1,000 ਰੁਪਇਆ ਬਿਜਲੀ ਪਾਣੀ ਦਾ ਖਰਚਾ, 15,000 ਰੁਪਇਆ ਟੈਲੀਫੋਨ ਦਾ ਖਰਚਾ। ਇਹ ਸਾਰੀ ਰਕਮ ਮਿਲਾ ਕੇ ਬਣਦੀ 84,000। ਮਤਲਬ ਕਿ ਇੱਕ ਮਹੀਨੇ ਦਾ ਇਹਨਾਂ ਨੂੰ ਵੱਧਾ ਰੁੱਧਾ 84,000 ਮਿਲਦਾ ਤਨਖਾਹ ਤੇ ਭੱਤਿਆਂ ਦੇ ਰੂਪ ਵਿੱਚ। ਇਹ ਤੋਂ ਅਗਲੀ ਵੀ ਇੱਕ ਚੀਜ਼ ਹੈਗੀ ਆ ਕਿ ਕੋਈ ਵੀ ਬੰਦਾ ਪੀਏ ਰੱਖਦਾ, ਪੀਏ ਦਾ ਉਹ ਅਕਾਊਂਟ ਦੇ ਦੇਵੇ ਕਿ ਆਹ ਮੇਰਾ ਪੀਏ ਆ, ਉਹਦੇ ਖਾਤੇ 'ਚ 10,000 ਰੁਪਇਆ ਪੈ ਜਾਂਦਾ ਹਰੇਕ ਮਹੀਨੇ। 10,000 ਰੁਪਇਆ ਵੱਖਰਾ। ਇੱਥੇ ਕੁਛ ਵਿਧਾਇਕ ਤੇ ਇਹੋ ਜਿਹੇ ਆ ਜਿਨ੍ਹਾਂ ਨੇ ਆਪਣੇ ਪੁੱਤਰ ਵੀ ਲਾ ਲਏ ਪੀਏ ਦੇ ਨਾਲ, ਜਾਂ ਕੋਈ ਚਾਚਾ ਜਾਂ ਕੋਈ ਤਾਇਆ ਲਾ ਲਿਆ। ਇੱਥੇ ਕਈ ਵਿਧਾਇਕ ਇਹੋ ਜਿਹੇ ਵੀ ਆ, ਇੱਕ ਤੇ ਹੁਣ ਵੀ ਦੋਸ਼ ਲੱਗਦਾ ਕਿ ਉਹਨੇ ਆਪਣੇ ਬਾਪ ਨੂੰ ਪੀਏ ਬਣਾਇਆ ਹੋਇਆ। ਹਾਲਾਂਕਿ ਉਹਦਾ ਖੁਲਾਸਾ ਆਉਣ ਵਾਲੇ ਦਿਨਾਂ 'ਚ ਜਲਦੀ ਹੋ ਜਾਏਗਾ, ਪਰ ਦੱਸਦੇ ਆ ਕਿ ਉਸ ਵਿਧਾਇਕ ਨੇ ਲਾਇਆ ਹੋਇਆ ਪੀਏ ਆਪਣਾ ਬਾਪ ਸਕਾ ਨਾਲ। ਇਸ ਤਰ੍ਹਾਂ ਦਾ ਸਾਰਾ ਕੁਝ ਚੱਲਦਾ। ਹੁਣ ਜੇ ਸਫਰੀ ਭੱਤੇ ਦੀ ਗੱਲ ਕਰੀਏ, ਇਹ ਜਿਹੜਾ ਸਫਰ ਭੱਤਾ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਸਾਲ ਦਾ 3 ਲੱਖ ਮਿਲਦਾ ਐਕਸਟਰਾ ਇਹਨਾਂ ਨੂੰ। ਔਰ ਕਮਾਲ ਦੀ ਗੱਲ ਆ ਕਿ ਇਹ ਤੋਂ ਇਲਾਵਾ 1,500 ਰੁਪਇਆ ਜਿਹੜਾ ਉਹ ਰੋਜ਼ਾਨਾ ਦਾ ਸਫਰ ਭੱਤਾ ਵਿਧਾਇਕ ਨੂੰ ਅਲੱਗ ਮਿਲਦਾ। 3 ਲੱਖ ਰੁਪਇਆ ਉਹਦੀ ਫੈਮਿਲੀ ਲਈ, ਯਾਨੀ ਉਹਦੇ ਬੱਚੇ, ਉਹਦੀ ਪਤਨੀ ਤੇ ਉਹ ਆਪ। ਪਰ ਇਹਦੇ ਤੋਂ ਇਲਾਵਾ 1,500 ਰੁਪਇਆ ਡੇਲੀ ਦਾ ਸਫਰ ਭੱਤਾ ਉਹਦਾ ਹੋ ਰਿਹਾ। ਜੇ ਉਹ ਨਿੱਜੀ ਕਾਰ ਵਰਤਦਾ ਤੇ ਫਿਰ ਉਹਨੂੰ 15 ਰੁਪਏ ਰੋਜ਼ਾਨਾ ਦਾ 1 ਕਿਲੋਮੀਟਰ ਦਾ ਐਕਸਟਰਾ ਸਫਰ ਭੱਤਾ ਮਿਲਦਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਮੌਜ ਵਹਾ ਰਿਹਾ ਵਿਧਾਇਕ ਬੰਦੀ। ਇਹ ਬੜੀ ਔਖਾ ਸੌਖਾ ਬੰਦਾ ਬਣ ਜਾਵੇ ਸਹੀ, ਫਿਰ ਤੇ ਸਮਝ ਲਓ ਕਿ ਸਾਰਾ ਕੁਝ ਹੀ ਸਿਰ ਵੀ ਫੜਾਏ ਜੀ ਹੈ। ਜੀ ਹੁਣ ਇੱਥੇ ਸਮੱਸਿਆ ਕੀ ਹੈ, ਰੌਲਾ ਕੀ ਪਿਆ? ਦੇਖੋ, ਜਿਹੜਾ 84,000 ਰੁਪਇਆ ਸੀ, ਪਿਛਲਿਆਂ ਨੂੰ ਛੱਡ ਦਈਏ ਖਰਚਾ ਜਿਹੜਾ ਮੈਂ ਤੁਹਾਨੂੰ ਸਫਰ ਭੱਤਾ ਗਿਣਾਇਆ, ਇਹ ਰੂੰਗਾ ਚੁੰਗਾ 84,000 ਰੁਪਇਆ ਜਿਹੜਾ ਇਹਨਾਂ ਦਾ ਬਣਦਾ ਕੁੱਲ ਭੱਤਾ ਤੇ ਤਨਖਾਹ। ਔਰ ਇਹਨਾਂ ਦੇ ਖਾਤੇ 'ਚ ਕਿੰਨਾ ਪੈ ਰਿਹਾ ਹੈ? ਉਹ ਪੈ ਰਿਹਾ 1,14,000 ਰੁਪਇਆ। ਹੁਣ 30,000 ਰੁਪਇਆ ਐਕਸਟਰਾ ਕਿਵੇਂ ਪੈ ਰਿਹਾ? ਐਕਸਟਰਾ ਉਹ ਏਦਾਂ ਪੈ ਰਿਹਾ ਕਿ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ 3 ਲੱਖ ਰੁਪਇਆ ਜਿਹੜਾ ਉਹ ਸਫਰੀ ਭੱਤੇ ਦਾ ਸਾਲਾਨਾ ਸਫਰ, ਉਹਦੀ ਚਾਹੇ ਵਿਧਾਇਕ ਦੀ ਵਾਈਫ ਕਰੇ, ਚਾਹੇ ਉਹਦੇ ਬੱਚੇ ਕਰਨ, ਚਾਹੇ ਉਹ ਆਪ ਕਰੇ, ਉਹ ਜਿਹੜਾ 3 ਲੱਖ ਰੁਪਇਆ ਹੈ ਉਹਦੇ ਚੋਂ ਇਹਨਾਂ ਨੇ ਕਿਹਾ ਕਿ 30,000 ਰੁਪਇਆ ਪੁੱਕਾ ਪੁੱਕਾ ਪਾਈ ਚਲੋ ਮਹੀਨੇ ਦਾ ਐਕਸਟਰਾ, ਕਿਉਂਕਿ 12 ਮਹੀਨਿਆਂ ਦਾ ਬਣ ਗਿਆ ਨਾ, 3 ਲੱਖ ਤੋਂ ਵੈਸੇ ਉੱਤੇ ਬਣ ਜਾਣਾ ਉਹ ਜੇ ਆਪਾਂ ਹੁਣ ਗੁਣਾ ਕਰਾਂਗੇ। ਪਰ ਫਿਰ ਵੀ ਉਹ ਕਹਿੰਦੇ ਕਿ 10,000 ਦੇ ਹਿਸਾਬ ਨਾਲ ਪਾਈ ਚਲੋ, 30,000 ਰੁਪਏ ਦੇ ਹਿਸਾਬ ਦੇ ਨਾਲ ਪਾਓ ਤੇ 10 ਮਹੀਨਿਆਂ ਦੇ ਵਿੱਚ ਜਾਨੀ 3 ਲੱਖ ਰੁਪਏ ਜਿਹੜਾ ਪੂਰਾ ਹੋ ਜਾਏਗਾ। ਹੁਣ ਉਹਦੇ ਲਈ ਇੱਕ ਸ਼ਰਤ ਹੈ ਰਾਜ ਕਰਨਵੀਰ ਸਿੰਘ ਜੀ। ਉਹ ਸ਼ਰਤ ਕੀ ਹੈ ਕਿ ਮਈ 2015 ਚ ਪਿਛਲੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਇਹ ਜਿਹੜਾ ਸਫਰ ਦਾ ਭੱਤਾ 3 ਲੱਖ ਵਾਲਾ ਸਾਲ ਦਾ, ਇਹ ਤਾਂ ਹੀ ਮਿਲ ਸਕਦਾ ਜੇ ਵਿਧਾਇਕ
ਸਫ਼ਰ ਦੀ ਕੋਈ ਰਸੀਦ, ਕੋਈ ਸਰਟੀਫਿਕੇਟ, ਕੋਈ ਟਿਕਟ ਨਾਲ ਲਾਉਂਦਾ। ਹੁਣ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਕੋਈ ਵੀ ਵਿਧਾਇਕ ਇਹ ਦੱਸਣ ਨੂੰ ਤਿਆਰ ਨਹੀਂ ਕਿ ਕੀ ਕਿਸੇ ਨੇ ਉਹ ਨੋਟੀਫਿਕੇਸ਼ਨ ਚੁੱਪ ਚਪੀਤੇ ਵਾਪਸ ਕਰ ਦਿੱਤਾ ਸਰਕਾਰ ਵਾਲੇ ਨੇ। ਉਹ ਦੱਸ ਨਹੀਂ ਰਹੇ ਕਿ ਜੇ ਉਹ ਨੋਟੀਫਿਕੇਸ਼ਨ ਵਾਪਸ ਨਹੀਂ ਹੋਇਆ ਤੇ ਇਹਨਾਂ ਦੇ ਕੋਲ ਇਸ ਤਰ੍ਹਾਂ ਦੇ ਕੋਈ ਦਸਤਾਵੇਜ਼ ਨਹੀਂ ਜੋ ਜ਼ਰੂਰੀ ਹੈ ਕਿ ਅਸੀਂ ਫਲਾਣੀ ਥਾਂ ਤੋਂ ਉੱਡੇ ਤੇ ਫਲਾਣੀ ਥਾਂ ਤੱਕ ਸਫ਼ਰ ਕੀਤਾ, ਫਲਾਣੀ ਥਾਂ ਤੋਂ ਚੜੇ ਤੇ ਫਲਾਣੀ ਥਾਂ ਤੇ ਉਤਰੇ, ਟਿਕਟਾਂ ਦੇ ਦਸਤਾਵੇਜ਼ੀ ਸਾਡੇ ਕੋਲ ਸਬੂਤ ਆ, ਸਰਟੀਫਿਕੇਟਾਂ ਦੇ ਸਾਡੇ ਕੋਲ ਦਸਤਾਵੇਜ਼ੀ ਸਬੂਤ ਆ, ਉਦੋਂ ਤੱਕ ਇਹ ਪਤਾ ਲੈਣ ਦੇ ਹੱਕਦਾਰ ਨਹੀਂ। ਪਰ ਇਹ ਤੁਸੀਂ ਤਰਾਸਦੀ ਦੇਖੋ ਕਿ ਇੱਕ ਜੇ ਵਿਰੋਧੀ ਧਿਰ ਦੇ ਆਗੂ ਨੂੰ ਛੱਡ ਦਈਏ, ਫੂਲਕਾ ਸਾਹਿਬ ਨੂੰ, ਇੱਕ ਜਿਹੜੇ ਸਪੀਕਰ ਆ ਸਾਡੇ ਕਮਰਪਾਲ ਸਿੰਘ ਰਾਣਾ ਜੀ, KP ਸਿੰਘ ਰਾਣਾ ਕਹਿੰਦੇ ਜਿਹਨੂੰ, ਉਹਨਾਂ ਨੂੰ ਛੱਡ ਦਈਏ, ਇੱਕ ਡਿਪਟੀ ਸਪੀਕਰ ਹੈ ਜਿਹੜੇ ਅਜੈਬ ਸਿੰਘ ਭੱਟੀ, ਉਹਨਾਂ ਨੂੰ ਛੱਡ ਦਈਏ, ਬਾਕੀ ਸਾਰੀਆਂ ਪਾਰਟੀਆਂ ਦੇ ਸਾਰੇ ਵਿਧਾਇਕ ਇਹ ਫਾਇਦਾ ਲੈ ਰਹੇ ਆ। ਔਰ ਕਮਾਲ ਦੀ ਗੱਲ ਆ ਕਿ ਇਹਨਾਂ ਸਾਰੀਆਂ ਪਾਰਟੀਆਂ 'ਚ ਆਮ ਆਦਮੀ ਪਾਰਟੀ ਵੀ ਹੈ ਜਿਹੜੀ ਕਹਿੰਦੇ ਕਿ ਅਸੀਂ ਵਿਲੱਖਣ ਰਾਜਨੀਤੀ ਕਰਨ ਵਾਲੇ ਲੋਕ ਹਾਂ, ਅਸੀਂ ਇਮਾਨਦਾਰੀ ਦੀ ਰਾਜਨੀਤੀ ਕਰਨ ਵਾਲੇ ਲੋਕ ਹਾਂ। ਪਰ ਇਹਨਾਂ ਦੇ ਵਿੱਚੋਂ ਇੱਕ ਵੀ ਵਿਧਾਇਕ ਨੇ ਉੱਠ ਕੇ ਗੱਲ ਨਹੀਂ ਕਹੀ ਕਿ ਭਾਈ ਜੋ ਨੇਮ ਕਾਇਦਾ ਇਹ ਉਲਟੇ ਨੇਮ ਕਾਇਦੇ ਤੋਂ ਕਿ 30-30 ਹਜ਼ਾਰ ਰੁਪਏ ਤੁਸੀਂ ਉੱਕਾ ਫੁੱਕਾ ਵੱਧ ਪਾ ਰਹੇ ਹੋ, ਇਹ ਗਲਤ ਗੱਲ ਆ। ਜੋ ਨੇਮ ਕਾਇਦਾ ਬਣਿਆ ਉਸ ਨੇਮ ਕਾਇਦੇ ਨੂੰ ਪੁਗਾਇਆ ਜਾਵੇ। ਪਰ ਇਹਨਾਂ 'ਚ ਕੋਈ ਨਹੀਂ ਬੋਲਿਆ। ਇਹਦਾ ਮਤਲਬ ਇਹ ਆ ਕਿ ਮੁਫਤ ਦਾ ਤੇਲ ਜਿਹਦੀ ਵੀ ਜੁੱਤੀ ਚਾਹੁੰਦਾ ਅਗਲਾ ਕਹਿੰਦਾ ਕਿ ਪਾ ਲਓ ਜਿੰਨਾ ਵੀ ਮਿਲਦਾ। ਸੋ ਇਹ ਇੱਕ ਹੁਣ ਵੱਖਰੀ ਬਹਿਸ ਦਾ ਵਿਸ਼ਾ ਬਣ ਗਿਆ ਕਿ ਕੀ ਇਸ ਤਰ੍ਹਾਂ ਕਰਨਾ ਜਾਇਜ਼ ਹੈ। ਪਰ ਇਹ ਵਿਧਾਇਕ ਸਾਰੇ ਕਰਦੇ ਪਏ ਆ। ਉਹਦਾ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਅੱਜ ਜਿਹੜੇ HC ਅਰੋੜਾ ਵੈਸੇ ਪੇਸ਼ੇ ਤੋਂ ਐਡਵੋਕੇਟ ਵੀ ਹੈ, ਸਮਾਜ ਸੇਵੀ ਵੀ ਹੈ, ਉਹਨਾਂ ਨੇ ਇਸ ਬਾਬਤ ਹਾਈ ਕੋਰਟ ਦੇ ਕੋਲ ਨਾਲ ਦੀ ਨਾਲ ਗੁਹਾਰ ਲਾ ਕੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਰੁਕੇ ਭਜਵਾ ਦਿੱਤੇ ਆ। ਹੁਣ ਜਵਾਬ ਦੇਣਾ ਪਵੇਗਾ ਕਿ ਕੀ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਇਸ ਸਰਕਾਰ ਵੱਲੋਂ। ਜੇ ਨਹੀਂ ਲੈ ਗਿਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਹੋ ਜਾਊਗਾ ਇਹਨਾਂ ਨੂੰ ਜਵਾਬ ਦੇਣਾ। ਜੀ ਖਬਰ ਤੇ ਨਜ਼ਰ ਇਦਾਂ ਹੀ ਜਾਰੀ ਰਹੇਗਾ। ਹੁਣ ਸੁਣਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਸ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲਿਆਂ ਦਾ ਸੰਦੇਸ਼। ਆਪਣੇ ਪੰਜਾਬੀਆਂ ਦੀ ਸਾਊਥ ਵੈਸਟ ਫਾਰਮੇਸੀ ਜੋ ਕਿ ਖੁੱਲ ਚੁੱਕੀ ਹੈ ਪੈਨਮਾ ਲੇਨ ਤੇ ਵਾਈਬਲ ਰੋਡ ਦੇ ਕਾਰਨਰ ਤੇ ਐਲਬਰਟਸਨ ਵਾਲੇ ਪਲਾਜ਼ੇ ਦੇ ਵਿੱਚ 3400 ਪੈਨਮਾ ਲੇਨ ਬੇਕਰਸਫੀਲਡ। ਚੀਫ ਫਾਰਮਾਸਿਸਟ ਜਸਵਿੰਦਰ ਕੌਰ ਹੁਣਾਂ ਦੀ ਅਗਵਾਈ ਵਿੱਚ ਸਾਊਥ ਵੈਸਟ ਫਾਰਮੇਸੀ ਤੁਹਾਡੀ ਹਰ ਤਰ੍ਹਾਂ ਦੀ ਦਵਾਈਆਂ ਦੀ ਜ਼ਰੂਰਤ ਪੂਰੀ ਕਰਦੀ ਹੈ। ਇਹ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਸੈਪਟ ਕਰਦੇ ਹਨ। ਇਹਨਾਂ ਦੇ ਕੋਲੋਂ ਤੁਸੀਂ ਕੇਨਸ, ਡਾਇਬੀਟਿਕ ਮਸ਼ੀਨਸ, ਡਾਇਬੀਟਿਕ ਸ਼ੂਜ਼, ਵਾਕਰਸ ਅਤੇ ਹਰ ਤਰ੍ਹਾਂ ਦੀਆਂ ਮੈਡੀਕਲ ਸਪਲਾਈਜ਼ ਲੈ ਸਕਦੇ ਹੋ। ਪੰਜਾਬੀ ਵਿੱਚ ਗੱਲ ਕਰਦੇ ਨੇ ਤੇ ਤੁਹਾਨੂੰ ਦਵਾਈ ਬਾਰੇ ਚੰਗੀ ਤਰ੍ਹਾਂ ਸਮਝਾ ਦਿੰਦੇ ਹਨ। ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ ਤੁਹਾਡੇ ਡਾਕਟਰ ਜਾਂ ਤੁਹਾਡੀ ਪੁਰਾਣੀ ਫਾਰਮੇਸੀ ਦੇ ਨਾਲ ਸੰਪਰਕ ਕਰਕੇ ਤੁਹਾਡੀ ਦਵਾਈ ਤੁਹਾਡੇ ਘਰ ਤੱਕ ਫ੍ਰੀ ਡਿਲੀਵਰ ਕਰ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਸਾਊਥ ਵੈਸਟ ਫਾਰਮੇਸੀ 661-837-5700। ਇਹਨਾਂ ਦੀ ਦੂਜੀ ਲੋਕੇਸ਼ਨ ਡਾਊਨਟਾਊਨ ਫਾਰਮੇਸੀ 2700 ਐਫ ਸਟਰੀਟ ਬੇਕਰਸਫੀਲਡ ਵਿਖੇ ਸਥਿਤ ਹੈ। ਸਾਊਥ ਵੈਸਟ ਫਾਰਮੇਸੀ 3400 ਪੈਨਮਾ ਲੇਨ ਸਵੀਟ L ਬੇਕਰਸਫੀਲਡ 661-837-5700 ਸਾਊਥ ਵੈਸਟ ਫਾਰਮੇਸੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਫਿਰ ਮੁੜ ਸਵਾਗਤ ਹੈ ਤੇ ਆਓ ਹੁਣ ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧਦੇ ਹਾਂ। ਅਗਲੀ ਗੱਲ ਮਿੰਟੂ ਗੁਰਸਰੇ ਜੀ ਉਸ ਦੇ ਵੱਲ ਵਧੀਆ ਵੀ ਬਦਨਾਮ ਗੈਂਗਸਟਰ ਵਿੱਕੀ ਗੌਂਡਰ ਬਾਰੇ ਕਹਿੰਦੇ ਚਰਚਾ ਤੇਜ਼ ਆ ਵੀ ਕਹਿੰਦੇ ਉੱਡ ਗਿਆ ਜਹਾਜ਼ ਚੜ ਕੇ। ਦੇਖੋ ਜਿਹੜਾ ਵਿੱਕੀ ਗੌਂਡਰ ਦਾ ਇਹ ਚਰਚਾ ਚੱਲਿਆ ਇੱਕ ਫੇਸਬੁੱਕ ਪੋਸਟ ਤੋਂ। ਸ਼ੀਰਾ ਖੁੱਬਣ ਇਹਦਾ ਸਾਥੀ ਹੁੰਦਾ ਸੀਗਾ, ਮਾਰਿਆ ਗਿਆ ਸੀਗਾ 2013 ਦੇ ਵਿੱਚ ਇੱਥੇ ਐਨਕਾਊਂਟਰ ਹੋਇਆ ਸੀ ਬਠਿੰਡੇ ਜੀ। ਸ਼ੀਰਾ ਖੁੱਬਣ ਤੇ ਇਹਦਾ ਪਿੰਡ ਹੈ ਜਿਹੜਾ ਉਹ ਲਾਗੇ ਹੀ ਹੈ ਵਿੱਕੀ ਗੌਂਡਰ ਤੇ। ਇੱਕੋ ਇਲਾਕੇ ਦੇ ਵਿੱਚ ਸਨ, ਇੱਕੋ ਕਾਲਜਾਂ 'ਚ ਪੜ੍ਹੇ, ਇੱਕੋ ਥਾਂ ਤੇ ਖੇਡੇ ਮੱਲੇ। ਜਾਨੀ ਉਹਦੇ ਬਾਅਦ ਫਿਰ ਇਹ ਸਾਰੀ ਕਮਾਂਡ ਗਰੁੱਪ ਦੀ ਇਹਦੇ ਕੋਲ ਸੀਗੀ। ਉਸ ਸ਼ੀਰਾ ਖੁੱਬਣ ਦੇ ਨਾਂ ਤੇ ਇੱਕ ਗਰੁੱਪ ਚੱਲਦਾ ਫੇਸਬੁੱਕ ਤੇ, ਉਹਦੀ ਕੋਈ ਆਈਡੀ ਬਣੀ ਹੋਈ ਹੈ। ਉਸ ਆਈਡੀ ਤੋਂ ਅੱਜ ਇੱਕ ਪੋਸਟ ਅਪਡੇਟ ਹੋਇਆ ਜਿਹਦੇ ਚ ਉਹਨਾਂ ਨੇ ਕਿਹਾ ਕਿ ਵਧਾਈ ਹੋਵੇ ਭਾਈ, ਵਿੱਕੀ ਗੌਂਡਰ ਜਿਹੜਾ ਉਹ ਚੜ ਕੇ ਜਹਾਜ਼ੇ ਤੇ ਪਾਰ ਲੱਗਾ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨਾਲ ਸਾਡੀ ਲਾਗ ਡਾਟ ਸੀਗੀ, ਜਿਨ੍ਹਾਂ ਨਾਲ ਸਾਡੀ ਦੁਸ਼ਮਣੀ ਸੀ, ਉਹ ਸੁੱਖ ਦੀ ਨੀਂਦ ਸੌਂ ਸਕਦੇ ਆ ਕਿਉਂਕਿ ਵਿੱਕੀ ਗੌਂਡਰ ਜਿਹੜਾ ਉਹ ਇਸ ਦੇਸ਼ ਨੂੰ ਛੱਡ ਕੇ ਕਿਸੇ ਦੂਸਰੇ ਦੇਸ਼ ਦੇ ਵਿੱਚ ਪ੍ਰਸਥਾਨ ਕਰ ਚੁੱਕਾ ਹੈ। ਹੁਣ ਦੇਖੋ ਰਾਜਕਰਮਵੀਰ ਸਿੰਘ ਜੀ ਮੁੱਢਲੀ ਨਜ਼ਰ ਦੇ ਵਿੱਚ ਤੇ ਕਿਉਂਕਿ ਜਿੰਨੇ ਵੀ ਅੱਜ ਤੱਕ ਪੋਸਟ ਇਸ ਤਰ੍ਹਾਂ ਦੇ ਪਏ ਹੈ ਇਹਨਾਂ ਆਈਡੀਆਂ ਤੋਂ, ਉਹ ਝੂਠੇ ਨਹੀਂ ਹੁੰਦੇ, ਝੂਠੇ ਨਹੀਂ ਹੋਏ। ਚਾਹੇ ਇਹਨਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਵੀ ਆ, ਧਮਕੀ ਵੀ ਦਿੱਤੀ ਆ, ਤੇ ਉਹ ਗਾਹੇ ਬਗਾਹੇ ਪੂਰੀ ਹੋ ਜਾਂਦੀ ਹੈ। ਇਹ ਅਤੀਤ ਹੈ ਇਹਨਾਂ ਗੈਂਗਸਟਰਾਂ ਦੀਆਂ ਜਿਹੜੀਆਂ ਇਹ ਆਈਡੀਆਂ ਚੱਲਦੀਆਂ, ਸ਼ੀਰਾ ਖੁੱਬਣ ਵਾਲੀ, ਦੂਸਰੀ ਵਿੱਕੀ ਗੌਂਡਰ ਵਾਲੀ,
ਹੋਰ ਗੁਰਪ੍ਰੀਤ ਸੇਖੋਵਾਲ, ਇਹ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਅਪਡੇਸ਼ਨ ਕਰਦੇ ਆ ਤਾਂ ਉਹਦੇ ਚ ਕਿਤੇ ਨਾ ਕਿਤੇ ਸੱਚ ਲੁਕਿਆ ਹੁੰਦਾ। ਹੁਣ ਜੇ ਇਸ ਪੋਸਟ ਦੇ ਵਿੱਚ ਸੱਚ ਆ, ਹਾਲਾਂਕਿ ਆਪਾਂ ਮੰਨ ਨਹੀਂ ਸਕਦੇ ਕਿ ਇਹ 100% ਸੱਚ ਹੋਏਗਾ, ਪਰ ਜੇ ਮੰਨ ਕੇ ਚੱਲੀਏ ਕਿ ਇਹ ਸੱਚ ਹੈ ਕਿ ਵਿੱਕੀ ਗੌਂਡਰ ਇੱਥੋਂ ਨਿਕਲ ਕੇ ਕਿਸੇ ਹੋਰ ਮੁਲਕ ਚ ਚਲੇ ਗਿਆ, ਤੇ ਇਹ ਇਸ ਪੰਜਾਬ ਪੁਲਿਸ ਦੀ ਸੁਪਰ ਫੇਲੀਅਰ ਆ। ਕਿਉਂਕਿ ਪਹਿਲੀ ਗੱਲ ਤੇ ਇਹ ਆ ਕਿ ਉਹ ਬੰਦਾ ਇੱਥੋਂ ਦੀ ਜਿਹੜੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਸੀ ਜੇਲ੍ਹ, ਉਹਨੂੰ ਬ੍ਰੇਕ ਕਰਕੇ ਭੱਜਿਆ। ਉਸ ਤੋਂ ਬਾਅਦ ਸਾਰੇ ਫੜੇ ਗਏ, ਉਹ ਇੱਕ ਬੰਦਾ ਨਹੀਂ ਫੜਿਆ ਗਿਆ, ਬਾਵਜੂਦ ਇਸ ਦੇ ਕਿ ਉਹ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਕਰਦਾ ਰਿਹਾ। ਔਰ ਦੱਸਦੇ ਤਾਂ ਇਹ ਵੀ ਆ ਕਿ ਜਿੱਦਣ ਢੁੱਡੀਕੇ ਪਿੰਡ ਦੇ ਵਿੱਚ ਮੁੱਠਭੇੜ ਤੋਂ ਬਾਅਦ ਉਹ ਫੜੇ ਗੈਂਗਸਟਰ ਸੇਖੋ ਹੋਰੀ, ਇਹ ਉਦੋਂ ਵੀ ਮੋਗੇ ਦੇ ਇਲਾਕੇ 'ਚ ਸੀ। ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ 3 ਕਤਲ ਕੀਤੇ ਆ। ਔਰ ਜਾਨੀ ਕਹਿਣ ਦਾ ਭਾਵ ਇਹ ਆ ਕਿ ਇਹ ਬੰਦਾ ਪੁਲਿਸ ਦੀ ਨੱਕ ਹੇਠ ਪੰਜਾਬ ਦੇ ਵਿੱਚ ਰਹਿ ਕੇ ਇੰਨੀਆਂ ਵਾਰਦਾਤਾਂ ਜੇਲ੍ਹ ਭੱਜਣ ਤੋਂ ਬਾਅਦ ਵੀ ਕਰ ਗਿਆ ਜੀ। ਹੁਣ ਜਿਹੜਾ ਉੱਥੇ ਗ੍ਰਿਫਤਾਰ ਕੀਤਾ ਗਿਆ ਸੀਗਾ ਸਿੱਖੋਂ ਢੁੱਡੀਕੇ ਪਿੰਡ ਦੇ ਵਿੱਚੋਂ, ਉੱਥੇ ਇੱਕ ਗੱਲ ਬੜੀ ਪ੍ਰਗਟ ਹੋ ਗਈ ਸੀ, ਬੜੀ ਮੈਂ ਕਹਾਂਗਾ ਕਿ ਖੁੱਲੇ ਢੰਗ ਦੇ ਨਾਲ, ਕਿ ਉਹ ਬੰਦਾ ਉਸ ਸਮੇਂ ਕਾਬੂ ਆਇਆ ਸੀ ਜਦੋਂ ਉਹ ਬਾਹਰ ਜਾਣ ਦੀ ਫਰਾਕ ਦੇ ਵਿੱਚ ਸੀ ਜੀ। ਇਹ ਸੁਣਨ ਦੇ ਵਿੱਚ ਇਹ ਵੀ ਆਇਆ ਸੀ ਕਿ ਵਿੱਕੀ ਗੌਂਡਰ ਵੀ ਉੱਥੇ ਮੋਗੇ ਪਹੁੰਚ ਰਿਹਾ ਸੀ, ਕਿਉਂਕਿ ਇਹ ਕੋਈ ਕਾਗਜ਼ਾਤ ਤਿਆਰ ਕਰਦੇ ਪਏ ਸਨ ਬਾਹਰ ਜਾਣ ਵਾਸਤੇ। ਮਤਲਬ ਕਿ ਪੁਲਿਸ ਨੂੰ ਖੁੱਲੇ ਰੂਪ ਦੇ ਵਿੱਚ ਪਤਾ ਲੱਗ ਗਿਆ ਸੀਗਾ ਕਿ ਇਹ ਬੰਦੇ ਬਾਹਰ ਜਾਣ ਦੀ ਤਿਆਰੀ ਕਰਦੇ ਪਏ ਸਨ। ਉਹ ਤਾਂ ਬੰਦਾ ਚਲੋ ਫੜਿਆ ਗਿਆ, ਜਿਹੜਾ ਵਿੱਕੀ ਗੌਂਡਰ ਸੀ ਉਹਦੇ ਬਾਰੇ ਇਹਨਾਂ ਨੂੰ ਸੰਕੇਤ ਤੇ ਮਿਲ ਗਿਆ ਸੀ, ਸੂਹ ਤੇ ਮਿਲ ਗਈ ਸੀ ਕਿ ਇਹ ਬਾਹਰ ਭੱਜ ਸਕਦਾ ਹੈ। ਫਿਰ ਬਾਵਜੂਦ ਇਸ ਦੇ ਜੇਕਰ ਉਹ ਭੱਜ ਜਾਂਦਾ ਤੇ ਪੁਲਿਸ ਦੀ ਬਹੁਤ ਵੱਡੀ ਨਾਕਾਮੀ। ਪਹਿਲੀ ਗੱਲ ਤੇ ਨਾਕਾਮੀ ਇਹ ਆ ਕਿ ਇੰਨੇ ਮਹੀਨੇ ਬੀਤ ਜਾਣ ਦੇ ਬਾਵਜੂਦ ਹਿਸਾਬ ਲਾ ਲਓ ਤੁਸੀਂ, 7-8 ਮਹੀਨੇ ਹੋ ਗਏ ਉਹਨੂੰ ਭੱਜੇ ਨੂੰ ਜੇਲ੍ਹ ਦੇ ਵਿੱਚੋਂ, ਉਹਨੂੰ ਫੜ ਹੀ ਨਾ ਸਕਣਾ, ਔਰ ਫੜਨਾ ਤੇ ਗੱਲ ਦੂਰ ਦੀ, ਉਹਨੂੰ ਰੋਕ ਹੀ ਨਾ ਸਕਣਾ ਵਾਰਦਾਤਾਂ ਤੋਂ। ਇਹ ਇੱਕ ਬਹੁਤ ਵੱਡੀ ਨਾਕਾਮਯਾਬੀ ਸੀ ਇਹਨਾਂ ਦੀ। ਤੇ ਦੂਸਰਾ, ਜੇ ਉਹ ਬਾਹਰ ਭੱਜ ਜਾਂਦਾ ਫਿਰ ਤਾਂ ਇਹਨਾਂ ਦੇ ਮੱਥੇ ਤੇ ਕਲੰਕ ਲੱਗਣ ਵਾਲੀ ਗੱਲ ਆ, ਕਿਉਂਕਿ ਦੇਖੋ ਇਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਵਿੱਕੀ ਗੌਂਡਰ ਦੀ ਆਈਡੀ ਕੌਣ ਅਪਡੇਟ ਕਰਦਾ, ਕਿੱਥੋਂ ਅਪਡੇਟ ਹੁੰਦੀ ਹੈ, ਔਰ ਜਿਹੜੀਆਂ WhatsApp ਕਾਲਾਂ ਕਰਦੇ, ਇੰਟਰਨੈਟ ਕਾਲਸ ਕਰਦੇ ਆ ਉਹ ਕਿਹੜੇ ਨੰਬਰਾਂ ਤੋਂ ਹੁੰਦੀਆਂ, ਕੱਖ ਵੀ ਨਹੀਂ ਇਹਨਾਂ ਨੂੰ ਪਤਾ। ਹੁਣ ਜਿਨ੍ਹਾਂ ਨੂੰ ਵੀ ਪੱਤਰਕਾਰ ਫੋਨ ਕਰਦੇ ਅਫਸਰਾਂ ਨੂੰ ਕਿ ਭਾਈ ਦੱਸਦੇ ਆ ਜੀ ਵਿੱਕੀ ਗੌਂਡਰ ਭੱਜ ਗਿਆ, ਉਹ ਕਹਿੰਦਾ ਜੀ ਮੈਂ ਕਿਹੜਾ ਕੋਈ ਪੁਲਿਸ ਦਾ ਬੁਲਾਰਾ, ਤੁਸੀਂ ਅਫਸਰਾਂ ਨਾਲ ਗੱਲ ਕਰੋ। ਜਿਹਨੂੰ ਕਰਦੇ ਆ ਉਹ ਕਹਿੰਦਾ ਜੀ ਮੈਂ ਤੇ ਗੱਲ ਕਰ ਹੀ ਨਹੀਂ ਸਕਦਾ, ਸਾਡੇ ਦੂਜੇ ਅਫਸਰਾਂ ਨਾਲ ਗੱਲ ਕਰੋ। ਹੁਣ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਗਏ। ਪਰ ਜੇ ਵਿੱਕੀ ਗੌਂਡਰ ਬਾਹਰ ਚਲੇ ਜਾਂਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਪੁਲਿਸ ਲਈ ਬਹੁਤ ਵੱਡੀ ਨਾਕਾਮੀ ਹੋਏਗੀ, ਕਿਉਂਕਿ ਫਿਰ ਉਸ ਨੂੰ ਉਧਰੋਂ ਲਿਆਉਣਾ, ਲੱਭਣਾ, ਖੋਜਣਾ, ਹਵਾਲਗੀ ਕਰਨੀ, ਇਹ ਬਹੁਤ ਲੰਮੀਆਂ ਕਹਾਣੀਆਂ ਹਨ। ਸੋ ਕਹਿ ਸਕਦੇ ਹਾਂ ਕਿ ਵਿੱਕੀ ਗੌਂਡਰ ਹੈ ਜਿਹੜਾ, ਉਹ ਥੋੜੇ ਜਿਹੇ ਮਹੀਨਿਆਂ ਦੇ ਅੰਦਰ ਇੱਕ ਵਾਰੀ ਨਹੀਂ, ਇਸ ਪੰਜਾਬ ਪੁਲਿਸ ਦੇ ਮੱਥੇ ਤੇ ਕਈ ਵਾਰੀ ਬਦਨਾਮੀਆਂ ਦੇ ਉਹ ਟਿੱਕੇ ਲਾ ਗਿਆ। ਔਰ ਜਾਂਦਾ ਜਾਂਦਾ ਜੇ ਇੱਕ ਇਹ ਟਿੱਕਾ ਹੋਰ ਲਾ ਗਿਆ ਤਾਂ ਪੁਲਿਸ ਲਈ ਮੇਰੇ ਖਿਆਲ ਦੇ ਨਾਲ ਆਪਣਾ ਮੂੰਹ ਬਚਾਉਣ ਜੋਗੀ ਵੀ ਥਾਂ ਨਹੀਂ ਬਚਣੀ। ਜੀ 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 ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੰਚਾਇਤਾਂ ਨੂੰ ਨਿਆਇਕ ਤਾਕਤਾਂ ਦੇਣ ਦੀ ਕਵਾਇਦ ਸ਼ੁਰੂ। ਦੇਖੋ, ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਨਿਆਇਕ ਸ਼ਕਤੀਆਂ ਦੇ ਦਿਆਂਗੇ ਪੰਚਾਇਤ ਨੂੰ। ਉਹਦਾ ਮਕਸਦ ਕੀ ਸੀਗਾ? ਵੈਸੇ ਨਾ ਕੈਪਟਨ ਅਮਰਿੰਦਰ ਸਿੰਘ ਕੁਝ ਮਾਮਲਿਆਂ 'ਚ ਨਵੀਆਂ ਪਹਿਲਾਂ ਕਰਦਾ ਪਿਆ, ਜਿੱਦਾਂ ਬਹੁਤ ਸਾਰੇ ਮੁਲਾਜ਼ਮਾਂ ਨੇ ਕੇਸ ਪਾਏ ਹੋਏ ਆ ਹਾਈ ਕੋਰਟ ਦੇ ਵਿੱਚ, ਕੋਰਟਾਂ 'ਚ ਹੋਰ ਵੀ ਕੇਸ ਚੱਲਦੇ ਮੁਲਾਜ਼ਮਾਂ ਦੇ, ਸਰਕਾਰੀ ਕਰਮਚਾਰੀਆਂ ਦੇ। ਉਹਨਾਂ ਨੇ ਇਹ ਪਹਿਲ ਕਦਮੀ ਪਹਿਲਾਂ ਤੇ ਕੀਤੀ ਹੈ ਕਿ ਜਿੰਨੇ ਵਿਭਾਗੀ ਕੇਸ ਆ, ਕਰਮਚਾਰੀਆਂ ਦੇ ਕੇਸ ਆ, ਇਹ ਵਿਭਾਗ ਆਪਣੇ ਪੱਧਰ ਤੇ ਉਹਨਾਂ ਕੇਸਾਂ ਨਾਲ ਨਿਪਟਾਰਾ ਕਰ ਦੇਣ, ਉਹਨਾਂ ਨੂੰ ਨਜਿੱਠ ਲੈਣ ਤਾਂ ਕਿ ਅਦਾਲਤਾਂ ਤੋਂ ਬੋਝ ਘਟੇ। ਫਿਰ ਦੂਸਰੀ ਉਹਨਾਂ ਦੀ ਸਕੀਮ ਇਹ ਆ ਕਿ ਜਿਹੜੀਆਂ ਪੰਚਾਇਤਾਂ ਆ ਉਹਨਾਂ ਨੂੰ ਨਿਆਇਕ ਸ਼ਕਤੀਆਂ ਦੇ ਨਾਲ ਲੈਸ ਕਰ ਦਿੱਤਾ ਜਾਵੇ ਤਾਂ ਕਿ ਛੋਟੇ ਮੋਟੇ ਕੇਸ ਜਾਂ ਛੋਟੇ ਮੋਟੇ ਜਿਹੜੇ ਝਗੜੇ ਉਹ ਆਪਣੇ ਪੱਧਰ ਤੇ ਨਿਬੇੜ ਲੈਣ ਜੀ। ਇਹਦੇ ਨਾਲ ਕੀ ਹੋਏਗਾ ਕਿ ਅਦਾਲਤਾਂ ਦਾ ਬੋਝ ਘਟ ਜਾਏਗਾ। ਰਾਜਕਰਮਵੀਰ ਸਿੰਘ ਜੀ, ਅੱਜ ਤੋਂ 30-35 ਸਾਲ ਪਹਿਲਾਂ ਜੇ ਪਿੱਛੇ ਜਾਓਗੇ ਨਾ ਤੁਸੀਂ, ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਉਸ ਸਮੇਂ ਪਿੰਡਾਂ ਦੇ ਵਿੱਚ ਮਾਹੌਲ ਇਹੋ ਜਿਹਾ ਸੀਗਾ ਕਿ ਆਮ ਤੌਰ ਤੇ ਜਿਹੜੇ ਛੋਟੇ ਛੋਟੇ ਕੇਸ ਅੱਜ ਅਦਾਲਤਾਂ 'ਚ ਚਲੇ ਜਾਂਦੇ ਆ, ਇਹ ਪਿੰਡ ਪੱਧਰ ਤੇ ਨਿਪਟਾ ਲਏ ਜਾਂਦੇ ਸਨ ਜੀ। ਉਹ ਸਿਆਣੇ ਬੰਦੇ ਬੈਠਦੇ, ਜੇ 2 ਜਣੇ ਮਸਲਨ ਲੜ ਪਏ, ਝਗੜ ਪਏ ਆ, 2 ਉਹਨੂੰ ਤੱਤੀਆਂ ਠੰਡੀਆਂ ਕਹੀਆਂ, 2 ਉਹਨੂੰ ਤੱਤੀਆਂ ਠੰਡੀਆਂ ਕਹੀਆਂ, ਮੁੜ ਕੇ ਜੱਫੀਆਂ ਪਵਾਤੀਆਂ ਤੇ ਚਲੋ ਭਾਈ ਚਲੋ ਮੁੰਡੇ ਖੇਡੋ ਮੰਨ ਲਓ। ਅੱਜ ਕੀ ਹੈ ਕਿ ਅੱਜ ਜੇ ਕੋਈ ਕਿਸੇ ਨਾਲ ਕੋਈ ਮਾੜੀ ਮੋਟੀ ਤਲਖੀ 'ਚ ਵੀ ਗੱਲ ਕਰ ਲੈਂਦਾ
ਦੂਜਾ ਥਾਣੇ ਚਲੇ ਜਾਂਦਾ, ਫਿਰ ਅੱਗੋਂ ਜਾਂ ਤੇ ਦੁਸ਼ਮਣੀ ਚੱਲ ਪੈਂਦੀ ਹੈ ਜਾਂ ਕੇਸ ਚੱਲ ਪੈਂਦਾ। ਸੋ ਇਹ ਇਸ ਤਰ੍ਹਾਂ ਦਾ ਇੱਕ ਉੱਥੇ ਢਾਂਚਾ ਬਣਿਆ ਹੋਇਆ ਸੀਗਾ ਪਿੰਡਾਂ ਦੇ ਵਿੱਚ ਕਿ ਜਿਹੜਾ ਬਹੁਤ ਸਾਰੇ ਝਗੜਿਆਂ ਨੂੰ, ਔਰ ਕਈ ਵਾਰੀ ਵੱਡੇ ਵੱਡੇ ਝਗੜਿਆਂ ਨੂੰ ਵੀ ਆਪਣੇ ਪੱਧਰ ਤੇ ਸੱਥ 'ਚ ਬਹਿ ਕੇ ਨਿਬੇੜ ਦਿੰਦਾ ਸੀ। ਬਾਅਦ ਦੇ ਵਿੱਚ ਬਦਲ ਗਿਆ, ਕੁਝ ਸੱਭਿਆਚਾਰਕ ਤਬਦੀਲੀ ਵੀ ਆਈ ਹੈ, ਕੁਝ ਸਮਾਜੀ ਹਾਲਾਤ ਵੀ ਬਦਲੇ, ਕੁਝ ਰਾਜਸੀ ਪ੍ਰਭਾਵ ਵੀ ਇਹੋ ਜਿਹੇ ਪਏ ਕਿ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਘਟ ਗਈਆਂ, ਨਾ ਮਾਤਰੀ ਰਹਿ ਗਈਆਂ। ਹੁਣ ਇਹ ਉਸੇ ਹੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰਦੇ, ਜਾਂ ਕਹਿ ਲਈਏ ਪੁਨਰ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨਗੇ। ਹੁਣ ਇਹਦੇ 'ਚ ਦੇਖੋ ਕੁਝ ਵੀ ਹੈ ਨਹੀਂਗਾ ਨਿੰਦਣ ਨੂੰ, ਜੇ ਆਪਾਂ ਕਹੀਏ ਕਿ ਇਹਦੀ ਆਲੋਚਨਾ ਕਰੀਏ ਨਹੀਂ ਕਰ ਸਕਦੇ, ਕਿਉਂਕਿ ਪੰਚਾਇਤੀ ਇਕਾਈ ਹੈ ਜਿਹੜੀ ਉਹ ਬਹੁਤ ਮਹੱਤਵਪੂਰਨ ਇਕਾਈ ਹੈ ਕਿਸੇ ਵੀ ਲੋਕਤੰਤਰ ਦੇ ਵਿੱਚ। ਜੇ ਉਹਨੂੰ ਨਿਆਇਕ ਸ਼ਕਤੀਆਂ ਦਿੱਤੀਆਂ ਜਾਂਦੀਆਂ ਵਧੀਆ ਗੱਲ ਹੈ, ਚੰਗੀ ਗੱਲ ਹੈ, ਪਰ ਇੱਕ ਚੀਜ਼ ਸਾਨੂੰ ਉਹ ਥੋੜੀ ਜਿਹੀ ਦ੍ਰਿਸ਼ਟੀਗੋਚਰ ਰੱਖਣੀ ਪਵੇਗੀ ਕਿ ਇੱਥੇ ਹੁਣ ਪੰਚਾਇਤਾਂ ਉਹ ਪਹਿਲਾਂ ਵਾਲੀਆਂ ਪੰਚਾਇਤਾਂ ਨਹੀਂ ਰਹੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਕਿ 3-4 ਦਹਾਕੇ ਪਹਿਲਾਂ ਹੋਇਆ ਕਰਦੀਆਂ ਸਨ। ਹੁਣ ਪੰਚਾਇਤਾਂ ਸਿਰਫ ਪੰਚਾਇਤਾਂ ਹੀ ਆ, ਉਹਨਾਂ ਨੂੰ ਚਲਾਉਣ ਵਾਲੇ ਆ ਜਿਹੜੇ ਉਹ ਵੱਡੇ ਪੰਚਾਇਤੀ ਕਿਤੇ ਹੋਰ ਬੈਠੇ ਹੁੰਦੇ ਆ। ਇਸ ਸੂਰਤ ਦੇ ਵਿੱਚ ਕਿ ਜਦੋਂ ਇੱਕ ਪਿੰਡ 2 ਜਾਂ 3 ਧੜਿਆਂ 'ਚ ਵੰਡਿਆ ਹੁੰਦਾ ਰਾਜਸੀ ਤੌਰ ਤੇ, ਉਸ ਮਾਹੌਲ ਦੇ ਵਿੱਚ ਇਹਨਾਂ ਨਿਆਇਕ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਹੋਏਗੀ, ਸਭ ਤੋਂ ਵੱਡਾ ਸਵਾਲ ਹੈ। ਕਿਉਂਕਿ ਜੇ ਕੋਈ ਕਿਸੇ ਨੂੰ ਵੋਟ ਨਹੀਂ ਪਾਏਗਾ ਤੇ ਦੂਜੇ ਧੜੇ ਦਾ, ਦੂਜੀ ਪਾਰਟੀ ਦਾ ਸਰਪੰਚ ਬਣ ਗਿਆ, ਤੇ ਉਹ ਬੰਦਾ ਜਿਹਨੇ ਵੋਟ ਨਹੀਂ ਪਾਈ ਜੇ ਉਹ ਕਿਸੇ ਦੀ ਪੈਲੀ 'ਚ ਵੀ ਲੰਘ ਗਿਆ ਤੇ ਅਗਲੇ ਨੇ ਆਖਿਆ ਜੀ ਇਹ ਲੰਘਿਆ ਜਾਂਦਾ ਸੀ ਤੇ ਇਹਦੀ ਚਾਦਰ ਦੇ ਨਾਲ ਮੇਰੀ ਦਾਤਰੀ ਅੜ ਕੇ ਚਲੇ ਗਈ ਹੈ ਤੇ ਇਹ ਤੇ ਮੇਰਾ ਨੁਕਸਾਨ ਕਰ ਰਿਹਾ। ਉਧਰੋਂ ਕੋਈ ਸਰਪੰਚ ਸੁਲੱਖਣ ਬੈਠਾ ਹੋਇਆ ਤੇ ਉਹ ਤੇ ਕਹਿ ਦੂਗਾ ਚਲੋ ਵੀ 2 ਮਹੀਨੇ ਤੈਨੂੰ ਸਜ਼ਾ ਕੀਤੀ। ਇਸ ਤਰ੍ਹਾਂ ਦਾ ਜੇ ਮਾਹੌਲ ਬਣ ਗਿਆ ਕਿ ਲਾਗ ਡਾਟ ਚੱਲ ਪਈ, ਲੋਕੀ ਪਾਰਟੀ ਬਾਜੀ ਦੀ ਜਿਹੜੀ ਟਸਲਬਾਜੀ ਹੁੰਦੀ ਉਹ ਕੱਢਣ ਲੱਗ ਪਏ, ਫਿਰ ਮਾਹੌਲ ਖਰਾਬ ਹੋ ਜਾਏਗਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਨਿਆਇਕ ਸ਼ਕਤੀਆਂ ਜ਼ਰੂਰ ਦੇਣੀਆਂ ਚਾਹੀਦੀਆਂ, ਪਰ ਕੁੰਡਾ ਜ਼ਰੂਰ ਰੱਖਣਾ ਚਾਹੀਦਾ, ਨਿਰੰਕੁਸ਼ ਨਹੀਂ ਛੱਡਣਾ ਚਾਹੀਦਾ ਇਹੋ ਜਿਹੀਆਂ ਨਿਆਇਕ ਸ਼ਕਤੀਆਂ ਨੂੰ। ਅੱਜ ਦੇ ਮਾਹੌਲ 'ਚ ਇਹਦਾ ਹੱਲ ਇਹ ਆ ਜਾਂ ਤੇ ਕੋਈ ਕੁੰਡਾ ਰੱਖਿਆ ਜਾਵੇ ਉੱਥੇ ਪੰਚਾਇਤਾਂ ਦੇ, ਦੂਸਰਾ ਇਹ ਆ ਕਿ ਜਾਂ ਫਿਰ ਪੰਚਾਇਤਾਂ ਉਹ ਹੋਣ ਜਿਨ੍ਹਾਂ ਤੋਂ ਅਸੀਂ ਨਿਰਪੱਖ ਇਸ ਤਰ੍ਹਾਂ ਦੀ ਪ੍ਰਣਾਲੀ ਦੀ ਉਮੀਦ ਕਰ ਸਕੀਏ, ਪੜ੍ਹੇ ਲਿਖੇ ਸਰਪੰਚ ਹੋਣ ਜੋ ਆਪਣੀਆਂ ਸ਼ਕਤੀਆਂ ਦਾ ਨਜਾਇਜ਼ ਫਾਇਦਾ ਨਾ ਚੁੱਕਣ, ਜੋ ਜਾਇਜ਼ ਹੈ ਜਾਇਜ਼ ਕਹਿਣ, ਜੋ ਨਜਾਇਜ਼ ਹੈ ਨਜਾਇਜ਼ ਕਹਿਣ। ਉਸ ਤਰ੍ਹਾਂ ਪੰਚਾਇਤਾਂ ਨੂੰ ਸ਼ਕਤੀਆਂ ਦੇਣੀਆਂ ਜਿਹੜੀਆਂ ਉਹ ਇੱਕ ਬਹੁਤ ਚੰਗੀ ਗੱਲ ਹੈ। ਜੀ ਜੀ, ਅਗਲੀ ਗੱਲ ਮਿੰਟੂ ਗੁਰਸ਼ੇਰੇ ਜੀ ਆਪਾਂ ਕਰਦੇ ਹਾਂ ਵੀ ਪੰਜਾਬ ਵਿੱਚ ਬੀਬੀਆਂ ਲਈ ਇੱਕ ਹੋਰ ਨਸ਼ਾ ਛਡਾਊ ਕੇਂਦਰ ਖੁੱਲ੍ਹਿਆ। ਦੇਖੋ ਇਹਦੇ ਤੋਂ ਇੱਕ ਚੀਜ਼ ਤੇ ਰਾਜ ਕਰਨਵੀਰ ਸਿੰਘ ਜੀ ਸਿੱਧ ਹੋ ਜਾਂਦੀ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਹਾਲੇ ਵੀ ਹੈ ਜੀ, ਤੇ ਦੂਰ ਦੂਰ ਤੱਕ ਇਹਦੇ ਖਤਮ ਹੋਣ ਦੇ ਅਸਾਰ ਵੀ ਨਹੀਂ ਜਾਪਦੇ। ਪਹਿਲਾਂ ਅੰਮ੍ਰਿਤਸਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਖੁੱਲਿਆ, ਉਦੋਂ ਖੁੱਲਿਆ ਜਦੋਂ 2 ਧੜਿਆਂ 'ਚ ਸੋਸ਼ਲ ਮੀਡੀਆ ਤੇ ਲੜਾਈ ਚੱਲਦੀ ਪਈ ਸੀ। ਇੱਕ ਕਹਿੰਦੇ ਸਨ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਤੇ ਦੂਜੇ ਕਹਿੰਦੇ ਸਨ ਪੰਜਾਬ ਦੇ ਵਿੱਚ ਨਸ਼ਾ ਨਾ ਆਮ ਨਾ ਕਰੋ। ਸੋ ਉਦੋਂ ਇੱਕ ਜਦੋਂ ਜਹਿਦ ਚੱਲਦੀ ਪਈ ਸੀ, ਆਪੋ ਦੇ ਵਿੱਚ ਇੱਕ ਬਹਿਸ ਚੱਲਦੀ ਪਈ ਸੀ। ਉਸ ਸਮੇਂ ਅੰਮ੍ਰਿਤਸਰ ਦੇ ਵਿੱਚ ਬੀਬੀਆਂ ਲਈ ਨਸ਼ਾ ਛਡਾਊ ਕੇਂਦਰ ਖੁੱਲ ਗਿਆ ਸੀ ਤੇ ਜਿਹੜੇ ਫਿਰ ਕਹਿੰਦੇ ਸੀ ਪੰਜਾਬ ਵਿੱਚ ਨਸ਼ਾ ਆਮ ਨਾ ਕਰੋ, ਉਹਨਾਂ ਦਾ ਪੈਰ ਭਾਰਾ ਹੋ ਗਿਆ ਸੀ। ਉਹ ਫਿਰ ਦੂਜਿਆਂ ਨੂੰ ਦਬਾਉਣ ਲੱਗ ਪਏ ਸਨ ਕਿ ਹੁਣ ਦੇਖੋ ਇਹ ਨਸ਼ਾ ਛਡਾਊ ਕੇਂਦਰ ਕਿਉਂ ਖੋਲਦੇ ਪਏ ਹੋ ਜੇ ਪੰਜਾਬ ਦੇ ਵਿੱਚ ਨਸ਼ਾ ਹੈ ਨਹੀਂ ਜੀ। ਤੇ ਫਿਰ ਉਸ ਗੱਲ ਦਾ ਜਵਾਬ ਪਿਛਲੀ ਸਰਕਾਰ ਕੋਲ ਨਹੀਂ ਸੀ, ਨਾ ਹੀ ਉਹਨਾਂ ਦੇ ਸਮਰਥਕਾਂ ਕੋਲ ਸੀ ਕਿ ਨਸ਼ਾ ਜੇ ਹੈ ਨਹੀਂ ਜਾਂ ਬਹੁਤ ਥੋੜਾ ਪੰਜਾਬ ਦੇ ਵਿੱਚ ਤੇ ਫਿਰ ਨਸ਼ਾ ਛਡਾਊ ਕੇਂਦਰ ਔਰ ਉਹ ਵੀ ਬੀਬੀਆਂ ਲਈ ਖੋਲਣ ਦਾ ਕੀ ਤੁਕਿਆ ਜੀ। ਹੁਣ ਇੱਕ ਹੋਰ ਨਸ਼ਾ ਛਡਾਊ ਕੇਂਦਰ ਖੁੱਲ ਗਿਆ। ਵੈਸੇ ਇਸ ਸਰਕਾਰ ਨੇ ਇਹ ਨਹੀਂ ਖੁੱਲਿਆ ਹੋਵੇਗਾ ਕਿਉਂਕਿ ਰਾਜ ਕਰਨਵੀਰ ਸਿੰਘ ਜੀ ਇਹਨਾਂ ਕੋਲ ਤੇ ਵਿਚਾਰਿਆਂ ਕੋਲ ਹਾਲੇ ਤੱਕ ਬਜਟ ਹੀ ਨਹੀਂ ਸੂਤ ਆਉਂਦਾ ਪਿਆ, ਇਹਨਾਂ ਕੋਲ ਤੇ ਬਦਲੀਆਂ ਨਹੀਂ ਸੂਤ ਆਉਂਦੀਆਂ ਪਈਆਂ, ਇਹਨਾਂ ਦੇ ਕੋਲ ਤੇ ਆ ਕਦੇ ਟਰਾਂਸਪੋਰਟ ਨੀਤੀ ਕਦੇ ਫਲਾਣੀ ਨੀਤੀ ਲਿਆਉਣੀ ਆ, ਉਹ ਕੰਮ ਹੀ ਨਹੀਂ ਸੂਤ ਆਉਂਦਾ ਪਿਆ। ਇਹਨਾਂ ਨੇ ਕਿਹੜੇ ਵੇਲੇ ਉਹ ਸ਼ੁਰੂ ਕਰਨਾ ਸੀ ਤੇ ਕਿਹੜੇ ਵੇਲੇ ਨੇਪਰੇ ਚੜ੍ਹਨਾ ਸੀ, ਇਹ ਵੀ ਮੇਰੇ ਖਿਆਲ ਦੇ ਨਾਲ ਪਿਛਲੀ ਸਰਕਾਰ ਦੇ ਵਿੱਚ ਹੀ ਵਿਅੰਤਿਆ ਗਿਆ। ਬਾਅਦ ਦੇ ਵਿੱਚ ਹੋ ਸਕਦਾ ਕਿ ਨੇਪਰੇ ਇਹਨਾਂ ਦਿਨਾਂ 'ਚ ਚੜਿਆ ਹੋਵੇ। ਸੋ ਇਹ ਕੱਲ ਖੋਲ ਦਿੱਤਾ ਗਿਆ। ਇਹਦੇ 'ਚ ਹੁਣ ਮੇਰੇ ਖਿਆਲ ਦੇ ਨਾਲ ਇਹਨਾਂ OPD ਵੀ ਚਾਲੂ ਕਰ ਦੇਣੀ ਆ। ਪਰ ਸਮੱਸਿਆ ਕੀ ਹੈ ਰਾਜ ਕਰਨਵੀਰ ਸਿੰਘ ਜੀ? ਸਮੱਸਿਆ ਇਹ ਆ ਕਿ ਇਸ ਸਮੇਂ ਸਰਕਾਰ ਜਿਹੜੀ ਚੱਲਦੀ ਪਈ ਹੈ ਜਾਂ ਪਿਛਲੀ ਜਿਹੜੀ ਚੱਲ ਕੇ ਚਲੇ ਗਈ ਆ, ਇਹਨਾਂ ਸਾਰਿਆਂ ਨੇ ਉੱਤੋਂ ਰੁੱਖਾਂ ਦੀਆਂ ਪੱਤੀਆਂ ਟਾਹਣੇ ਛਾਂਗਣ ਦੀ ਕੋਸ਼ਿਸ਼ ਕੀਤੀ ਹੈ, ਜੜ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ। ਅਸਲ ਦੇ ਵਿੱਚ ਬੁਨਿਆਦ ਕੀ ਹੈ ਇਸ ਸਮੱਸਿਆ ਦੀ, ਉਹ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਨਸ਼ਾ ਛਡਾਊ ਕੇਂਦਰ ਆ, ਨਸ਼ਾ ਛਡਾਊ ਕੇਂਦਰ ਦੇ ਵਿੱਚ 8-10 ਬੈੱਡ ਰੱਖ ਦਿੱਤੇ, 1-2 ਫਾਰਮਾਸਿਸਟ ਲਾ ਦਿੱਤੇ,
दो चार उत्थे दर्जा 4 कर्मचारी ला दिते, थब्बा गोलियां दा रख लिया, जेड़ा भी बोलिया दे गोली, जेड़ा भी बोलिया दे गोली, जदों चलिया तां थब्बा गोलियां दा बन दिता नाल। हुण देखो ये गोलियां दे नाल नशा छुड़ा देना और नाल उहनूं गोलियां ते ला के घर नूं तोड़ देना दे के गोलियां, ये वक्ती तौर ते तुसीं कह सकदे हो कि नशा छड्ड गया बंदा, पर ਉਹਦੇ ਅੰਦਰ ਉਹਦੇ ਜ਼ਹਿਨ ਦੇ ਵਿੱਚ ਜੋ ਜੜ ਲੱਗੀ ਹੋਈ ਹੈ ਉਹ ਜੜ ਨੂੰ ਤੁਸੀਂ ਪੁੱਟਣ ਦੇ ਵਿੱਚ ਸਫਲ ਨਹੀਂ ਹੁੰਦੇ। ਇੱਕ ਵਕਤੀ ਤੌਰ ਤੇ ਤੁਸੀਂ ਉਹਨੂੰ ਪਾਕ ਸਾਫ ਗਿਣ ਕੇ, ਸੂਫੀ ਗਿਣ ਕੇ ਆਪਣਾ ਫਿਗਰ ਵਧਾ ਲੈਂਦੇ ਹੋ ਕਿ ਅਸੀਂ ਇੰਨੇ ਬੰਦਿਆਂ ਦਾ ਨਸ਼ਾ ਛਡਾ ਦਿੱਤਾ, ਪਰ ਜੋ ਉਹਦੇ ਮਨ ਦੇ ਵਿੱਚ, ਉਹਦੀ ਮਾਨਸਿਕਤਾ ਦੇ ਵਿੱਚ ਜੜ ਖੁੱਪੀ ਹੋਈ ਹੈ ਉਹ ਤੁਸੀਂ ਨਹੀਂ ਕੱਢੀ, ਉਹ ਜਿਉਂਦੀ ਤਿਉਂ ਛੱਡ ਦਿੱਤੀ ਹੈ। ਫਿਰ ਬਹੁਤ ਜਲਦੀ ਉਹ ਦੁਬਾਰਾ ਉਸੇ ਤਰ੍ਹਾਂ ਦਾ ਜ਼ਹਿਰੀਲਾ ਰੁੱਖ ਬਣ ਜਾਂਦਾ। ਇਹ ਇੱਕ ਬੁਨਿਆਦੀ ਸਮੱਸਿਆ। ਹੁਣ ਇਹਦਾ ਹੱਲ ਕੀ ਹੈ? ਹੱਲ ਦੇਖੋ, ਜਿਹੜਾ ਬੀਬੀਆਂ ਵਾਲਾ ਮਸਲਾ ਹੈ ਨਾ ਰਾਜ ਕਰਨਵੀਰ ਸਿੰਘ ਜੀ, ਇਹ ਬਿਲਕੁਲ ਸੱਚ ਆ, ਹਕੀਕਤ ਆ। ਮੈਂ ਜ਼ਿਆਤੀ ਤੌਰ ਤੇ ਇਹੋ ਜਿਹੇ ਕੇਸ ਵੇਖੇ ਆ ਜਿੱਥੇ ਮਾਵਾਂ ਧੀਆਂ ਪੀਂਦੀਆਂ ਵੀ ਹੈ, ਮਾਵਾਂ ਧੀਆਂ ਵੇਚਦੀਆਂ ਵੀ ਹੈ, ਜਿੱਥੇ ਨਨਾਣ ਭਰਜਾਈਆਂ ਲੱਗੀਆਂ ਵੀ ਹੈ ਨਸ਼ੇ ਤੇ, ਨਨਾਣ ਭਰਜਾਈਆਂ ਵੇਚਦੀਆਂ ਵੀ ਹੈ ਜੀ। ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਤੁਹਾਡੇ ਬਜ਼ੁਰਗ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੋਂ ਲੈ ਕੇ ਤੁਹਾਡੇ 9-9 ਸਾਲ ਦੇ ਬੱਚੇ ਵੀ ਇਸ ਬਿਮਾਰੀ ਦੇ ਵਿੱਚ ਜਕੜੇ ਆ, ਤਾਂ ਤੁਸੀਂ ਇਸ ਤਰ੍ਹਾਂ ਦੀ ਇੱਕ ਖਾਨਾ ਪੂਰਤੀ ਵਾਲੀ ਮੁਹਿੰਮ ਚਲਾ ਕੇ ਜੀ ਅਸੀਂ ਨਸ਼ਾ ਛਡਾਊ ਕੇਂਦਰ ਖੋਲ ਦਿੱਤੇ, ਅਸੀਂ ਆਹ ਕਰ ਦਿੱਤਾ, ਉਹ ਕਰ ਦਿੱਤਾ, ਇਹ ਫੋਕੀ ਬੱਲੇ ਬੱਲੇ ਵਾਲਾ ਕੰਮ ਆ। ਅਸਲ ਦੇ ਵਿੱਚ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦਾ ਤੁਸੀਂ ਕੋਈ ਤਹਈਆ ਨਹੀਂ ਕਰਦੇ ਪਏ। ਇਹ ਇੱਕ ਹਕੀਕਤ ਆ। ਜੇ ਤਹਈਆ ਕਰਨਾ ਹੋਵੇ, ਤਰੱਦਦ ਕਰਨਾ ਹੋਵੇ, ਉਹਦੇ ਚ ਇਹ ਆ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਬੀਬੀਆਂ ਇਸ ਤਰ੍ਹਾਂ ਨਸ਼ੇ ਦੇ ਵਿੱਚ ਚਲੇ ਗਈਆਂ, ਕੋਈ ਛੋਟਾ ਮੋਟਾ ਹੀ ਹਿੱਸਾ ਭਾਵੇਂ ਮੰਨ ਲਓ, ਪਰ ਇੱਕ ਬਹੁਤ ਖਤਰਨਾਕ ਸੰਕੇਤ ਹੈ ਕਿਸੇ ਵੀ ਸਮਾਜ ਲਈ, ਤਾਂ ਇਹਦੇ ਚ ਇਹ ਆ ਕਿ ਤੁਸੀਂ ਇਸ ਗੱਲ ਨੂੰ ਘੱਟੋ ਘੱਟ ਸੋਚੋ। ਮੂਰਖ ਤੋਂ ਮੂਰਖ ਬੰਦਾ ਵੀ ਇਹ ਗੱਲ ਸੋਚ ਲਊਗਾ ਕਿ ਜਿਹੜੀਆਂ ਆਮ ਤੌਰ ਤੇ ਬੀਬੀਆਂ ਲੋਕ ਲੱਜਾ ਦੀਆਂ ਮਾਰੀਆਂ ਨਸ਼ਾ ਛਡਾਊ ਕੇਂਦਰਾਂ ਚ ਨਹੀਂ ਆਉਂਦੀਆਂ ਜੀ, ਕੋਈ ਹੈ ਵਿਰਲੀ ਹੈ, 100 ਚੋਂ 5 ਆ ਜਾਣਾ, ਬਹੁਤੀਆਂ ਨਹੀਂ ਆਉਣਗੀਆਂ। ਦੂਸਰਾ ਇਹ ਹੈ ਕਿ ਬੀਬੀਆਂ ਕਿਉਂ ਨਸ਼ਾ ਇਸ ਖੂਹ ਦੇ ਵਿੱਚ, ਨਸ਼ੇ ਵਾਲੇ ਖੂਹ ਚ ਡਿੱਗਦੀਆਂ ਪਈਆਂ, ਉਹ ਜਾਣਨ ਦੀ ਕੋਸ਼ਿਸ਼ ਕਰੋ ਕਾਰਨ ਕੀ ਹੈ। ਫਿਰ ਤੀਜਾ ਇਹ ਹੈ ਕਿ ਠੀਕ ਆ, ਤੁਹਾਨੂੰ ਮੈਡੀਸਨ ਦੇਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਦਿਓ, ਉਹ ਡਾਕਟਰੀ ਇਲਾਜ ਹੈ ਜਿਹੜਾ ਬਰਾਬਰ ਹੋਣਾ ਚਾਹੀਦਾ, ਪਰ ਸਭ ਤੋਂ ਜ਼ਰੂਰੀ ਇਸ ਬਿਮਾਰੀ 'ਚ ਹੈ ਕਾਉਂਸਲਿੰਗ। ਤੁਹਾਡੇ ਕੋਲ ਉਹਦਾ ਕੀ ਪ੍ਰਬੰਧ ਆ? ਮੇਰੇ ਖਿਆਲ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਕੋਲ 20 ਮਨੋਰੋਗੀ ਵੀ ਨਹੀਂ ਹੋਣੇ, 20 ਮਨੋਰੋਗੀ ਨਹੀਂ ਹੋਣੇ ਜੀ। ਨਸ਼ਾ ਛਡਾਊ ਕੇਂਦਰ ਕੀ ਕਰਨੇ ਆ ਜਦੋਂ ਤੁਹਾਡੇ ਕੋਲ ਕਾਉਂਸਲਰ ਵੀ ਹੈ ਨਹੀਂ? ਤਾਂ ਇਹਦਾ ਹੱਲ ਇਹ ਕੱਢਿਆ ਜਾ ਸਕਦਾ ਹੈ ਕਿ ਜਿਹੜੇ ਬੱਚੇ ਇੱਥੇ ਡਾਕਟਰੀ ਕਰਕੇ ਜਾਂ ਇਸ ਤਰ੍ਹਾਂ ਦੇ ਡਿਪਲੋਮਾ ਡਿਗਰੀਆਂ ਕਰਕੇ ਤੁਰੇ ਫਿਰਦੇ ਆ, ਸਿਆਣੇ ਆ ਜਿਹੜੇ, ਬਹੁਤ ਜਲਦੀ ਜਿਹੜੇ ਟ੍ਰੇਨਡ ਕੀਤੇ ਜਾ ਸਕਦੇ ਆ, ਤਾਂ ਉਹਨਾਂ ਨੂੰ ਭਾਵੇਂ ਵਕਤੀ ਤੌਰ ਤੇ ਇੱਕ ਚੰਗੀ ਤਨਖਾਹ ਦੇ ਕੇ ਰੱਖ ਲਿਆ ਜਾਵੇ ਔਰ ਉਹਨਾਂ ਤੋਂ ਪਹਿਲਾਂ ਸਰਵੇ ਕਰਾ ਲਿਆ ਜਾਵੇ। ਉਸ ਤੋਂ ਬਾਅਦ ਜਿੱਥੇ ਜਿੱਥੇ ਨਿਸ਼ਾਨਦੇਹੀ ਹੁੰਦੀ ਹੈ ਤਾਂ ਫਿਰ ਉੱਥੇ ਘਰੇ ਜਾ ਕੇ ਇਸ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕੀਤੀ ਜਾਵੇ, ਜਿਹਦੇ 'ਚ ਮੈਡੀਸਨ ਵੀ ਹੋਵੇ ਔਰ ਜਿਹਦੇ 'ਚ ਜਿਹਨੂੰ ਆਪਾਂ ਮੈਡੀਟੇਸ਼ਨ ਕਹਿੰਦੇ ਆ, ਉਹ ਮੈਡੀਟੇਸ਼ਨ ਵਾਲਾ ਵੀ ਪ੍ਰਬੰਧ ਹੋਵੇ, ਕਾਉਂਸਲਿੰਗ ਵੀ ਹੋਵੇ, ਜਿਹਦੇ 'ਚ ਸਾਰਾ ਕੁਝ ਇੱਕ ਰਲਵਾ ਮਿਲਵਾ ਪ੍ਰਬੰਧ ਕੀਤਾ ਜਾਵੇ। ਸਰੀਰਕ ਕੋੜ ਦੇ ਨਾਲ ਨਾਲ ਜੋ ਮਾਨਸਿਕ ਜੜ ਆ ਉਹ ਵੀ ਪੁੱਟੀ ਜਾਵੇ। ਇਸ ਸਮੱਸਿਆ ਦਾ ਇਹੋ ਹੱਲ ਆ। ਉਂਝ ਉੱਤੋਂ ਜਿੰਨੇ ਰੁੱਖ ਛਾਂਗਣੇ ਛਾਂਗੀ ਜਾਣ, ਉਹਦੇ 'ਚ ਕਿਸੇ ਦਾ ਕੋਈ ਹਰਜ ਨਹੀਂ ਹੈ। ਜੀ ਬਿਲਕੁਲ ਮਿੰਟੂ ਜੀ, ਇਕੱਲਾ ਨਸ਼ਿਆਂ ਨੂੰ ਲੈ ਕੇ ਮਨੋਵਿਗਿਆਨਿਕ ਦੀ ਨਹੀਂ ਜ਼ਰੂਰਤ। ਮੈਂ ਦੇਖ ਰਿਹਾ ਅੱਜ ਕੱਲ੍ਹ ਗੁੱਸਾ ਵੀ ਲੋਕਾਂ ਨੂੰ ਬਹੁਤ ਆਉਂਦਾ ਹੈ, ਠਾਠਾ ਵੀ ਬਹੁਤ ਕਰਦੇ ਨੇ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗੁੱਸੇ ਦੇ ਉੱਤੇ ਕਾਬੂ ਪਾਉਣ ਲਈ ਵੀ ਉਹ ਚੀਜ਼ਾਂ ਦੀ ਜ਼ਰੂਰਤ ਆ। ਅਗਲੀ ਖਬਰ ਵੀ ਉਸੇ ਨਾਲ ਹੀ ਜੁੜੀ ਹੋਈ ਹੈ ਵੀ ਕਹਿੰਦੇ ਪੰਜਾਬ 'ਚ ਸਾਰਾ ਦਿਨ ਠਾਠਾ ਹੋਈ ਆ, ਇੱਕ ਦੀ ਮੌਤ ਤੇ ਕਈ ਜ਼ਖਮੀ। ਦੇਖੋ ਰਾਜ ਕਰਨਵੀਰ ਸਿੰਘ ਜੀ, 2 ਕੱਲ ਗੋਲੀकांड ਵਾਪਰੇ ਆ ਪੰਜਾਬ ਦੇ ਵਿੱਚ ਜੀ। ਇੱਕ ਫਰੀਦਕੋਟ ਦੇ ਵਿੱਚ ਗੋਲੀ ਚੱਲੀ, ਦੂਸਰੀ ਲੋਹੀਆਂ ਦੇ ਕੋਲ ਚੱਲੀ। ਲੋਹੀਆਂ ਦੇ ਵਿੱਚ ਉਸ ਬੰਦੇ ਨੂੰ ਗੋਲੀ ਲੱਗ ਗਈ ਜਿਹਦਾ ਝਗੜੇ ਨਾਲ ਕੋਈ ਵਾਸਤਾ ਨਹੀਂ ਸੀ, ਉੱਥੇ ਖੜਾ ਸੀਗਾ, ਗੋਲੀ ਉੱਧਰ ਲੱਗ ਗਈ ਤੇ ਨਾਲ ਉਹਦੇ ਚਾਚੇ ਨੂੰ ਵੀ ਗੋਲੀ ਵੱਜੀ। ਦੋਨੇ ਫਟੜ ਸੀਗੇ, ਪਤਾ ਨਹੀਂ ਉਹਨਾਂ ਦੇ ਵਿੱਚੋਂ ਇੱਕ ਦੀ ਸ਼ਾਇਦ ਮੇਰੇ ਖਿਆਲ ਦੇ ਨਾਲ ਡੈਥ ਵੀ ਹੋਈ ਆ। ਦੂਸਰੇ ਪਾਸੇ ਜੇ ਅੱਜ ਵੇਖੀਏ, ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਹਾਤੇ 'ਚ ਜਿੱਥੇ ਹੋਰ ਵੀ ਬੰਦੇ ਸ਼ਰਾਬੀ ਹੋਏ ਪਏ ਸਨ, ਸ਼ਰਾਬ ਪੀਂਦੇ ਪਏ ਸਨ, ਉਸ ਹਾਤੇ ਦੇ ਵਿੱਚ ਜਿੱਥੇ ਪੂਰੀ ਗੇਮਾਂ ਗਮੀ ਸੀ, ਉੱਥੇ ਜਾ ਕੇ ਗੈਂਗਸਟਰਾਂ ਨੇ ਗੋਲੀ ਚਲਾ ਦਿੱਤੀ ਹੈ। ਇੱਕ ਹਾਤੇ ਦਾ ਕਰਿੰਦਾ ਉੱਥੇ ਮਰ ਗਿਆ। ਵੈਸੇ ਮਾਲਕ ਨੂੰ ਮਾਰਨ ਆਏ ਸਨ, ਮਾਲਕ ਦੇ ਨਾਲ ਉਹਨਾਂ ਦਾ ਲੜਾਈ ਝਗੜਾ ਸੀਗਾ, ਪਰ ਜਦੋਂ ਉੱਥੇ ਰਸ਼ ਜ਼ਿਆਦਾ ਹੋ ਗਿਆ, ਉਹਨਾਂ ਨੇ ਆਪਣੇ ਆਪ ਨੂੰ ਘਿਰੇ ਵੇਖਿਆ, ਉਹਨਾਂ ਨੇ ਗੋਲੀ ਚਲਾ ਦਿੱਤੀ, ਕਰਿੰਦਾ ਮਰ ਗਿਆ। ਦੂਜੇ ਪਾਸੇ ਬਰਨਾਲੇ ਦੇ ਵਿੱਚ ਕਿਸੇ ਨੇ ਸਿਗਰਟ ਬੀੜੀ ਤੋਂ ਆ ਕੇ ਝਗੜਾ ਕੀਤਾ ਦੁਕਾਨਦਾਰ ਨਾਲ,
ਉਹਨੇ ਵੀ ਅਗਨ ਸ਼ਾਸਤਰ ਕੱਢ ਲਿਆ ਡੱਬ ਚੋਂ, ਉਹਨੇ ਫਾਇਰ ਕਰ ਦਿੱਤਾ, 3 ਜਣੇ ਉੱਥੇ ਫੱਟੜ ਹੋ ਗਏ। ਇੱਕ ਘਟਨਾ ਫਰੀਦਕੋਟ ਦੀ ਆ, ਫਰੀਦਕੋਟ ਦੇ ਲਾਗੇ ਪਿੰਡ ਪੱਖੀ ਕਲਾਂ ਬਹੁਤ ਮਸ਼ਹੂਰ ਪਿੰਡ ਆ, ਉੱਥੋਂ ਦੇ ਪੈਟਰੋਲ ਪੰਪ ਤੇ ਲੁਟੇਰੇ ਆਏ ਆ, ਲੁਟੇਰਿਆਂ ਨੇ ਕਰਿੰਦੇ ਨੂੰ ਗੋਲੀ ਮਾਰੀ, ਉਹ ਕੈਸ਼ ਖੋ ਕੇ ਲੈ ਗਏ ਆ, ਲੁਟੇਰੇ ਭੱਜ ਗਏ। ਜਿਹੜਾ ਕਰਿੰਦਾ ਉਹ ਵਿਚਾਰਾ ਜ਼ਿੰਦਗੀ ਦੀ ਜੰਗ ਲੜਦਾ ਪਿਆ। ਸੋ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੁਝ ਘੰਟਿਆਂ ਦੇ ਅੰਦਰ ਅੰਦਰ ਕਿੰਨੇ ਗੋਲੀकांड ਵਾਪਰੇ। 5 ਗੋਲੀकांड ਵਾਪਰ ਜਾਂਦੇ ਆ। ਤਾਂ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਸਬਬ ਆ ਕਿ ਇਸ ਤਰ੍ਹਾਂ ਲੋਕ ਹਥਿਆਰਬੰਦ ਹੋ ਕੇ ਤੁਰੇ ਫਿਰਦੇ ਸੜਕਾਂ ਤੇ ਬਿਨਾਂ ਕਿਸੇ ਖੌਫ ਤੋਂ, ਬਿਨਾਂ ਕਿਸੇ ਭੈ ਤੋਂ। ਜਿੱਥੇ ਉਹਨਾਂ ਨੂੰ ਮਾਰ ਵੱਜਦੀ ਲੱਗਦੀ ਹੈ, ਇੱਥੇ ਮਾਰ ਵੱਜ ਸਕਦੀ ਹੈ, ਉੱਥੇ ਉਹ ਮਾਰ ਕੇ ਨਿਕਲ ਜਾਂਦੇ ਆ। ਕੋਈ ਕਿਸੇ ਤਰ੍ਹਾਂ ਦਾ ਖੌਫ ਹੀ ਨਹੀਂ ਨਜ਼ਰ ਆਉਂਦਾ। ਸੋ ਦੇਖੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਵੱਸੋਂ ਬਾਹਰ ਦੀ ਗੱਲ ਹੈ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਲਈ ਕੈਪਟਨ ਅਮਰਿੰਦਰ ਸਿੰਘ ਰਾਤੋਂ ਰਾਤ ਝੋਲੂ ਫੇਰ ਕੇ ਠੀਕ ਨਹੀਂ ਕਰ ਸਕਦਾ। ਪਰ ਇੱਕ ਚੀਜ਼ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਆ ਕਿ ਉਹ ਲਾਅ ਐਂਡ ਆਰਡਰ ਹੈ ਜਿਹੜਾ ਉਹਨੂੰ ਬਿਹਤਰ ਢੰਗ ਦੇ ਨਾਲ ਲਾਗੂ ਕਰ ਸਕਦਾ ਹੈ। ਇਹ ਉਹਦੇ ਹੱਥ 'ਚ ਆ ਔਰ ਇਹ ਉਹਦੇ ਵੱਸ 'ਚ ਆ ਕਿ ਉਹਦੇ ਕੋਲ ਗ੍ਰਹਿ ਮੰਤਰਾਲਾ ਖੁਦ ਦੇ ਕੋਲ ਉਹ ਆਪਣੀ ਪੁਲਿਸ ਦਾ ਪ੍ਰਬੰਧ ਇਸ ਤਰ੍ਹਾਂ ਇੰਪਲੀਮੈਂਟ ਕਰ ਸਕਦਾ ਕਿ ਇਹ ਜਿਹੜੀ ਲਾ ਕਾਨੂੰਨੀ ਬਣੀ ਖਲੋਤੀ ਆ ਇਹਨੂੰ ਇੱਕ ਚੰਗੀ ਅਮਨ ਪਸੰਦ ਵਿਵਸਥਾ ਦੇ ਵਿੱਚ ਤਬਦੀਲ ਕੀਤਾ ਜਾਵੇ। ਪਰ ਹੁਣ ਇਹ ਹੋਣਾ ਇੱਛਾ ਸ਼ਕਤੀ ਦੇ ਨਾਲ। ਦੂਜੀਆਂ ਸਾਰੀਆਂ ਚੀਜ਼ਾਂ ਉਹ ਹੌਲੀ ਹੌਲੀ, ਕਿਉਂਕਿ ਉਹਨਾਂ ਲਈ ਟਾਈਮ ਚਾਹੀਦਾ, ਕੋਈ ਵੀ ਪਾਲਿਸੀ ਬਣਨੀ ਆ, ਪਾਲਿਸੀ ਲਾਗੂ ਹੋਣੀ ਆ, ਪਾਲਿਸੀ ਦਾ ਫਿਰ ਨਿਚੋੜ ਨਿਕਲਣਾ, ਉਹਦੇ ਲਈ ਤੇ ਟਾਈਮ ਲੱਗਣਾ ਹੀ ਲੱਗਣਾ। ਪਰ ਜਿਹੜੀ ਆਹ ਚੀਜ਼ ਆ ਇਹ ਤੇ ਤੁਰੰਤ ਤੁਸੀਂ ਕਰ ਸਕਦੇ ਹੋ। ਪਰ ਜੇ ਇਹ ਵੀ ਨਹੀਂ ਕਰ ਸਕਦੇ ਤੇ ਫਿਰ ਤੇ ਭਾਈ ਸਾਨੂੰ ਸੋਚਣਾ ਪਊਗਾ ਕਿ ਹੁਣ ਇਸ ਕੰਮ ਲਈ ਵੀ ਜੇ ਸਰਕਾਰ ਹੱਥ ਖੜੇ ਕਰਕੇ ਪਾਸੇ ਖੜ ਜਾਂਦੀ ਹੈ, ਹੁਣ ਇਸ ਕੰਮ ਲਈ ਸੱਦਿਆ ਕਿਹਨੂੰ ਜਾਵੇ। ਜੀ ਬਿਲਕੁਲ ਬਿਲਕੁਲ। ਤੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਰੈਫਰੈਂਡਮ ਪੋਸਟਰ ਮਾਮਲੇ ਦੇ ਵਿੱਚ ਗ੍ਰਿਫਤਾਰ ਗੁਰਪ੍ਰੀਤ ਸਿੰਘ ਨੂੰ ਜੇਲ੍ਹ ਭੇਜਿਆ ਗਿਆ। ਦੇਖੋ ਗੁਰਪ੍ਰੀਤ ਸਿੰਘ ਉਹ ਸ਼ਖਸ ਆ ਜਿਹਨੇ ਇਹ ਸਾਰੇ ਪੋਸਟਰ ਪ੍ਰਿੰਟ ਕੀਤੇ ਸਨ। ਉਹਦੀ ਪ੍ਰੈਸ ਆ ਮੋਹਾਲੀ ਦੇ ਵਿੱਚ, ਵੈਸੇ ਉਹ ਇੰਡਸਟਰੀਅਲ ਏਰੀਆ ਦਾ ਰਹਿਣ ਵਾਲਾ ਆ। ਅਸਲ ਦੇ ਵਿੱਚ ਹੁਣ ਉਹਨੂੰ ਪੇਸ਼ ਕੀਤਾ ਗਿਆ, ਪੇਸ਼ ਕਰਨ ਤੋਂ ਬਾਅਦ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਉਹਨੇ ਕੱਲ ਮੀਡੀਆ ਦੇ ਨਾਲ ਵੀ ਥੋੜੀ ਦੇਰ ਗੱਲ ਕੀਤੀ ਹੈ। ਜੋ ਸਾਹਮਣੇ ਆਇਆ ਹੁਣ ਤੱਕ ਉਹ ਕਹਾਣੀ ਇਹ ਹੈ ਕਿ ਇਸ ਬੰਦੇ ਦਾ ਅੱਗੇ ਜੰਮੂ ਕਸ਼ਮੀਰ ਦੇ ਕਿਸੇ ਸੱਜਣ ਦੇ ਨਾਲ ਟਾਈ ਅਪ ਸੀਗਾ। ਉਹ ਪੰਜਾਬ ਦੇ ਨਾਲ ਜੁੜਿਆ ਕੰਮ ਇੱਥੋਂ ਕਰਾਉਂਦਾ ਸੀਗਾ, ਇਹ ਕਈ ਵਾਰ ਉੱਥੋਂ ਕਰਾ ਲੈਂਦਾ ਹੋਊਗਾ। ਉਹ ਕੀ ਕਰਦੇ ਸਨ ਕਿ ਈਮੇਲ ਕਰ ਦਿੰਦੇ ਸੀ ਕਿ ਆਹ ਡਿਜ਼ਾਈਨ ਆ, ਇਹ ਪ੍ਰਿੰਟ ਕਰਕੇ ਜਿੰਨਾ ਵੀ ਆਰਡਰ ਹੁੰਦਾ ਸੀ ਉਹ ਅੱਗੇ ਆਰਡਰ ਜਿਹੜਾ ਉਹ ਭੁਗਤਾਨ ਕਰ ਦਿੰਦਾ ਸੀ, ਜਿਹੜਾ ਟਾਈ ਅਪ ਸੀ। ਸੋ ਇਹ ਜਿਹੜੇ ਰੈਫਰੈਂਡਮ ਵਾਲੇ ਹੋਰਡਿੰਗ ਛਪਨੇ ਆਏ ਆ ਇਹ ਇਹਦੇ ਕੋਲ ਨਹੀਂ ਆਏ, ਇਹ ਆਏ ਸਨ ਜੰਮੂ ਕਸ਼ਮੀਰ ਵਾਲੀ ਪਾਰਟੀ ਕੋਲ, ਜਿਨ੍ਹਾਂ ਨੇ ਈਮੇਲ ਕੀਤਾ। ਔਰ ਇਹ ਦੱਸਦਾ ਕਿ ਈਮੇਲ ਜਦੋਂ ਮੇਰੇ ਕੋਲ ਆਇਆ, ਕਿਉਂਕਿ ਮੈਂ ਉਹਨਾਂ ਦੇ ਨਾਲ 10 ਸਾਲ ਤੋਂ ਕੰਮ ਕਰਦਾ ਪਿਆ ਸੀ, 10 ਸਾਲ ਤੋਂ ਮੇਰਾ ਟਾਈ ਅਪ ਸੀ। ਮੈਂ ਪੁੱਛਿਆ ਵੀ ਉਹਨਾਂ ਨੂੰ ਕਿ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਫੋਟੋ ਹੈ, ਕੋਈ ਕਾਨੂੰਨੀ ਪਛੜਾ ਤੇ ਨਹੀਂ? ਤੇ ਉਹਨਾਂ ਨੇ ਕਿਹਾ ਕਿ ਨਹੀਂ, ਇਹ ਨਾਰਮਲ ਪੋਸਟਰ ਹੈ, ਨਾਰਮਲ ਹੋਰਡਿੰਗਸ ਆ, ਇਹਦੇ ਚ ਕੋਈ ਇਸ ਤਰ੍ਹਾਂ ਦਾ ਕਾਨੂੰਨੀ ਲਾਗਾ ਦੇਗਾ ਨਹੀਂ ਹੈ। ਤਾਂ ਉਹ ਕਹਿੰਦਾ ਕਿ ਮੈਂ ਜਿਵੇਂ ਨਾਰਮਲੀ ਅੱਗੇ ਕੰਮ ਕਰਦਾ ਸੀ, ਮੈਂ ਛਾਪ ਦਿੱਤੇ ਆ ਔਰ ਮੈਂ ਆਰਡਰ ਕਰ ਦਿੱਤੇ ਆ, ਹੁਣ ਇਹਦੇ ਵਿੱਚ ਮੇਰਾ ਕੀ ਗੁਨਾਹ ਹੈ ਜੀ। ਦੂਜੇ ਪਾਸੇ ਇਹਦਾ ਰਿਮਾਂਡ ਮੰਗਿਆ ਪੁਲਿਸ ਨੇ, ਉਹ ਕਹਿੰਦੇ ਜੀ ਸਾਨੂੰ 5 ਦਿਨ ਦਾ ਰਿਮਾਂਡ ਦਿਓ, ਅਸੀਂ ਤੇ ਉਹ ਬੰਦਾ ਫੜਨਾ ਜਿਹੜਾ ਜੰਮੂ ਕਸ਼ਮੀਰ ਵਾਲਾ ਦਸੀਦਾ ਜਿਹੜਾ ਇਹਨੂੰ ਆਰਡਰ ਭੇਜਦਾ ਸੀ। ਫਿਰ ਪੁਲਿਸ ਵਾਲਿਆਂ ਨੇ ਜਦੋਂ 5 ਦਿਨ ਦਾ ਰਿਮਾਂਡ ਮੰਗ ਲਿਆ, ਇਹਨਾਂ ਦੇ ਵਕੀਲਾਂ ਨੇ ਉਸ ਗੱਲ ਦਾ ਬੜਾ ਵਿਰੋਧ ਕੀਤਾ। ਵਿਰੋਧ ਵੀ ਸ਼ਿੱਦਤ ਦੇ ਨਾਲ ਹੋਇਆ, ਦਲੀਲਾਂ ਦੇ ਨਾਲ ਹੋਇਆ। ਉਹਨਾਂ ਨੇ ਇਹ ਦਲੀਲਾਂ ਰੱਖ ਦਿੱਤੀਆਂ ਕਿ ਜਿਸ ਆਧਾਰ ਤੇ, ਜਿਸ ਬਿਨਾਹ ਤੇ ਕੇਸ ਬਣਾਇਆ ਗਿਆ ਦੇਸ਼ ਧਰੋਹ ਦਾ, ਉਹ ਕੇਸ ਹੀ ਨਹੀਂ ਬਣਦਾ, ਉਹ ਗਰਾਊਂਡ ਹੀ ਝੂਠਾ ਹੈ। ਉਹਨਾਂ ਨੇ ਸੁਪਰੀਮ ਕੋਰਟ ਦੀਆਂ ਔਰ ਹਾਈ ਕੋਰਟ ਦੀਆਂ ਡਾਇਰੈਕਸ਼ਨ ਸਨ ਜੋ ਇਸ ਮਾਮਲੇ ਦੇ ਮੁਤਲਕ, ਉਹ ਸਾਰੀਆਂ ਇੱਕ ਇੱਕ ਕਰਕੇ ਟੇਬਲ ਤੇ ਵਿਛਾ ਦਿੱਤੀਆਂ ਕਿ ਦੇਖੋ ਜੀ, ਖਾਲਿਸਤਾਨ ਸ਼ਾਂਤਮਈ ਢੰਗ ਦੇ ਨਾਲ ਮੰਗਣ ਦੀ ਇੱਥੇ ਕੋਈ ਮਨਾਹੀ ਨਹੀਂ, ਔਰ ਖਾਲਿਸਤਾਨ ਦੀ ਇੱਥੇ ਗੱਲ ਵੀ ਹੁੰਦੀ ਹੈ, ਖਾਲਿਸਤਾਨ ਤੇ ਇੱਥੇ ਰਾਜਨੀਤੀ ਵੀ ਹੁੰਦੀ ਹੈ। ਸੋ ਉਹਨਾਂ ਦਲੀਲਾਂ ਦੇ ਨਾਲ ਸਹਿਮਤ ਹੁੰਦੇ ਆ। ਪੁਲਿਸ ਨੂੰ 1 ਦਿਨ ਦਾ ਵੀ ਰਿਮਾਂਡ ਨਹੀਂ ਮਿਲਿਆ ਤੇ ਗੁਰਪ੍ਰੀਤ ਸਿੰਘ ਨੂੰ ਫਿਰ ਉੱਥੋਂ ਅਦਾਲਤ ਦੇ ਵਿੱਚੋਂ ਸਿੱਧਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਹੁਣ ਜਿਹੜਾ ਇਹਨਾਂ ਨੂੰ ਰਿਮਾਂਡ ਨਾ ਮਿਲਣਾ, ਇਹ ਕਿਤੇ ਨਾ ਕਿਤੇ ਰਾਜਕਰਨ ਵਿੱਚ ਹੀ ਅੱਧਾ ਕੇਸ ਦਾ ਫੈਸਲਾ ਉੱਥੇ ਹੀ ਕਰ ਗਿਆ
ਕਿਉਂਕਿ ਉਹਨਾਂ ਦਲੀਲਾਂ ਦੇ ਨਾਲ ਜੱਜ ਨੇ ਸਹਿਮਤੀ ਦਿੱਤੀ ਹੈ ਜੋ ਇਹਨਾਂ ਦੇ ਵਕੀਲ ਨੇ, ਗੁਰਪ੍ਰੀਤ ਸਿੰਘ ਦੇ ਵਕੀਲ ਨੇ ਪੇਸ਼ ਕੀਤੀ ਹੈ। ਜੀ ਜੀ ਮਿੰਟੂ ਜੀ, ਤੇ ਮਿੰਟੂ ਗੁਰੇਸ਼ਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੱਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।